ਗੋਲਵਲਕਰ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਨਿਬੜਨ ਦਾ ਇਹੀ ਤਰੀਕਾ ਹੈ ਜੋ ਕਿ ਨਾਜ਼ੀਆਂ ਨੇ ਕੀਤਾ ਹੈ। ਕੁਮਾਰ ਵਿਸ਼ਵਾਸ ਨੇ ਚੋਣਾਂ ਤੋਂ ਠੀਕ ਪਹਿਲਾਂ ਕਿਹਾ ਜੀ ਕੇਜਰੀਵਾਲ ਖਾਲਿਸਤਾਨੀ ਹੈ, ਬਾਹਰ ਆਇਆ ਖਾਲਿਸਤਾਨੀਆਂ ਨੇ ਪੈਸੇ ਦਿੱਤੇ। ਮੈਨੂੰ ਉਹਨੇ ਕਿਹਾ ਸੀ ਕਿ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਾਂਗਾ, ਤੂੰ ਜਿਹੜਾ ਬਾਕੀ ਇੰਡੀਆ ਰਹਿ ਗਿਆ ਤੂੰ ਉਹਦਾ ਬਣੀ। ਤੇ ਸਰ ਕਪੂਰ ਸਿੰਘ ਕਹਿੰਦੇ ਨੇ ਖਾਲਸਾ ਉਹ ਸਾਜ਼ ਹੈ ਜਿਸ ਦੀ ਟਿਊਨਿੰਗ ਫੋਰਐਵਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੋਈ ਹੈ। ਕਾਮਰੇਡੀ ਲਾਣਾ ਜਿਨ੍ਹਾਂ ਨੇ ਕਾਰਲ ਮਾਰਕਸ ਦਾ ਉਹੀ ਕਿ ਸਭ ਬਰਾਬਰ ਨੇ, ਉਹਨਾਂ ਨੇ ਹਸ਼ਰ ਨਹੀਂ ਦੇਖਿਆ ਕਿ ਸੋਵੀਅਤ ਯੂਨੀਅਨ ਦਾ ਕੀ ਹਸ਼ਰ ਹੋਇਆ। ਇੱਥੇ ਫਿਲਾਡੈਲਫੀਆ 'ਚ ਖਲੋ ਕੇ ਉਹਨੇ ਹੈਨਰੀ ਪੈਟਰਿਕ ਨੇ ਕਿਹਾ ਸੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਕੋਈ ਦੋ ਚੋਇਸ ਨਹੀਂ ਹੈ, ਜਾਂ ਤੁਸੀਂ ਮਰੋਗੇ ਤੇ ਜਾਂ ਗੁਲਾਮ ਹੋਵੋਗੇ, ਪਰ ਮੈਂ ਮੌਤ ਨੂੰ ਕਬੂਲਦਾ। ਇਹੀ ਹੋਂਦ ਦੀ ਲੜਾਈ 18ਵੀਂ ਸਦੀ 'ਚ ਖਾਲਸੇ ਨੇ ਲੜੀ ਸੀ ਇੱਕ ਮੋਟਿਵ ਦੇ ਨਾਲ, ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ। ਜਦੋਂ ਤੁਸੀਂ ਜਿਸ ਰਸਤੇ 'ਤੇ ਤੁਰਦੇ ਹੋ ਉਸ ਦੇ ਲਈ ਤੁਸੀਂ ਆਪਾ ਕੁਰਬਾਨ ਕਰ ਦਿੰਦੇ ਹੋ। ਦੀਪ ਸਿੱਧੂ ਉਸੇ ਹੀ ਸਾਜ਼ ਦੀ ਗੁੰਜਾਰ ਹੈ। बल छुटक्यो बंधन परै कछु न होत उपाय, कहो नानक अब ओट हर गज ज्यों हो सहाय। बल होआ बंधन छुटै सब किछ होत उपाय, नानक सब किछ तुमरे हाथ में तुम ही होत सहाय। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान साडे अजोके समय दे उस महान नायक जिसनूं वर्ल्ड सिख पार्लीमेंट ने फतेहगढ़ साहिब च उन्हां दी अंतिम अरदास के मौके कौमी योधे दे खिताब नाल नवाजिया ते 6 मार्च नूं बरगाड़ी दे लखां दे इकट्ठ विच कौमी शहीद वजों उन्हां नूं मानता दित्ती गई। संदीप सिंह सिद्धू जिन्हां नूं प्यार नाल दीप सिद्धू करके इस वेले कौम दा बच्चा बच्चा जाणदा है। दुनिया भर के गुरुद्वारियां दे विच शहीद सिंघां दीयां तस्वीरां वालियां गैलरीज उन्हां दी फोटो स्थापित की जा रही है। और इस वेले जिहड़ी जनरेशन जदों 4 दहाके पहलां सन जरनैल सिंह जी खालसा पिंडरांवाले उन्हां दी शेर भबक उस धरती ते गूंजी सी, उन्हां दे ये अल्फाज कि ये साडियां मंगां नहीं हक ने, मंगां मंगियां जांदियां ने, हक ले जांदे ने। ते फिर किवें केसरी काफला सिरां दे उत्ते कफन बन के जिहड़ी पुरातन एक रवायत कही जाती सी, इस्लाम दे लई लड़न वाले योधियां च जान इसार लफज बड़ा पॉपुलर सी। और उन्हां नूं जदों तुसीं उन्हां दी परंपरा देखदे हो ते हाजी ते गाजी, गाजी उही सी जिहड़ा रण तत्ते विच जूझदा है ते उस दे लई शहादत उस लई बहुत वड्डा तोहसा हुंदा है, बहुत वड्डा तोहफा हुंदा है। वो मंगदा है अल्लाह ताला तो कि ये मिले। पर इत्थे तां वो कौम भाई साहब ने बड़े आनंदमई कीर्तन दे नाल और बाद दे विच भाई साहब ने अपनी विचार च जिन्ने नुकते दिते ने, मैं समझदा है कि बहुत घट गुरुद्वारा साहबान दियां स्टेजिज ने जिथे रागी सिंह जां कथावाचक इस कदर स्पष्ट भी हुंदे ने और हौसला भी रखते हैं। नहीं तो एक वर्तारा इस किस्म का बन गया, शायद ये साडी जनरेशन दे आंदे आंदे ही बन गया कि असीं उही गल कहनी चाहुंदे हैं जिहदे नाल लगदा है भी सारे खुश रहन, पर इवें हुंदा नहीं। जदों तुसीं सिद्धांत की गल करोगे तुहाडे एडमायरर भी होणगे, तुहाडे दुश्मन भी होणगे, क्योंकि
ਜਿਸ ਹਕੂਮਤ ਦੇ ਨਾਲ, ਜਿਸ ਸਟੇਟ ਦੇ ਨਾਲ ਸਾਡੀ ਟੱਕਰ ਹੈ, ਇੱਕ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ। ਜਦੋਂ 18ਵੀਂ ਸਦੀ ਦੇ ਅੰਦਰ ਜਾਂ ਸ਼ਹੀਦਾਂ ਦੇ ਸਰਤਾਜ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਅਸੀਂ ਉਸ ਟਕਰਾਵ ਦਾ ਦੌਰ ਦੇਖਦੇ ਹਾਂ, ਜਿਸ ਨੂੰ ਬਾਬੇ ਕੇ ਤੇ ਬਾਬਰ ਕਿਆਂ ਦੀ ਗੱਲ ਕਹੀ ਜਾਂਦੀ ਹੈ, ਉਦੋਂ ਵੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ। ਔਰ ਜ਼ਾਹਰਾ ਤੌਰ 'ਤੇ ਜਦੋਂ ਅਸੀਂ ਬੀਤੇ ਦਾ ਇਤਿਹਾਸ, ਉਹ ਬੇਸ਼ੱਕ ਸਾਈਂ ਮੀਆਂ ਮੀਰ ਜਿਹੜਾ ਕਿ ਹਾਂ ਦਾ ਨਾਅਰਾ ਮਾਰਦਾ ਅਤੇ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਭਾਵੇਂ ਉਹ ਪੀਰ ਬੁੱਧੂ ਸ਼ਾਹ ਅਤੇ ਉਸ ਦੇ ਮਰੀਦ ਨੇ, ਨਬੀ ਖਾਨ ਗਨੀ ਖਾਨ ਨੇ, ਜਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਹੈ, ਇਹ ਯਾਦ ਦਹਾਨੀ ਹੈ ਕਿ ਉਸ ਮਜ਼ਹਬ 'ਚ ਬੈਠੇ ਹੋਏ ਵੀ ਜਿਹੜੇ ਸੱਚ ਹੱਕ ਇਨਸਾਫ ਨੂੰ ਪਰਨਾਏ ਹੋਏ ਲੋਕ ਸਨ, ਉਹ ਸਮਝਦੇ ਸਨ ਕਿ ਸਿੱਖੀ ਦਾ ਮਿਸ਼ਨ ਕੀ ਹੈ। ਗੁਰੂ ਨਿਰਵੈਰ ਨੇ ਇਹ ਜ਼ੁਲਮ ਦੇ ਖਿਲਾਫ ਆਵਾਜ਼ ਇਹਨਾਂ ਨੇ ਚੁੱਕੀ ਹੈ, ਔਰ ਇਸ ਦਾ ਸਪਸ਼ਟ ਬਿਆਨ ਬੇਸ਼ੱਕ ਸ਼ੇਖ ਸਾਦੀ ਜਿਹੜਾ ਪਰਸ਼ੀਆ ਦੇ ਵਿੱਚ, ਜਿਹਨੂੰ ਅੱਜ ਈਰਾਨ ਕਿਹਾ ਜਾਂਦਾ ਹੈ, ਬਹੁਤ ਵੱਡਾ ਉਹਨਾਂ ਦਾ ਥਿੰਕਰ ਹੈ, ਉਸ ਦਾ ਜ਼ਿਕਰ ਸ਼ਿਰਾਜ਼ੀ ਦੇ ਨਾਲ ਜਾਂ ਮੌਲਾਨਾ ਰੂਮੀ ਦੇ ਨਾਲ ਮਿਲਾ ਕੇ ਕੀਤਾ ਜਾਂਦਾ ਹੈ। ਪਰ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਕਲੈਰਿਟੀ ਦੇ ਨਾਲ, ਬੇਸ਼ੱਕ ਥਾਟ ਹਜ਼ਾਰਾਂ ਸਾਲਾਂ ਤੋਂ ਉਸ ਫਿਜ਼ਾ 'ਚ ਹੁੰਦੇ ਨੇ, ਉਹਨੂੰ ਕੋਈ ਅਡੋਪਟ ਕਰੇ, ਹਕੀਕਤ ਜਾਂ ਵਕਤ ਦੇ ਨਾਲ ਉਸ ਨੂੰ ਉਹ ਬਿਆਨਦੇ ਨੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜ਼ਫਰਨਾਮਾ ਦੇ ਵਿੱਚ, ਔਰ ਦੋ ਗੱਲਾਂ ਦਾ ਅੱਜ ਦੇ ਕੌਂਟੈਕਸਟ ਸਾਡਾ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਲੜਾਈ ਸਿਰਫ ਜੰਗ ਦੇ ਮੈਦਾਨ ਦੇ ਵਿੱਚ ਹੀ ਲੜੀ ਨਹੀਂ ਜਾਂਦੀ, ਜਾਂ ਜਿੱਤੀ ਜਾਂ ਹਾਰੀ ਨਹੀਂ ਜਾਂਦੀ। ਅੱਜ ਇੱਕ ਟਰਮ ਬੜੀ ਕਾਮਨਲੀ ਯੂਜ਼ ਹੁੰਦੀ ਹੈ, ਸਾਈਕੋਲੋਜੀਕਲ ਵਾਰਫੇਅਰ। ਤੁਸੀਂ ਯੂਕਰੇਨ ਦੇ ਹਵਾਲੇ ਨਾਲ ਦੇਖ ਰਹੇ ਹੋ, 17ਵਾਂ 18ਵਾਂ ਦਿਨ ਹੈ, ਰਸ਼ੀਆ ਉਸ ਦੀ ਫੌਜ ਕਿਵੇਂ ਇੱਕ ਸਿਰੇ ਤੋਂ ਲੈ ਕੇ ਦੂਸਰੇ ਤੱਕ ਬੰਬਾਰਡਮੈਂਟ ਕਰ ਰਹੀ ਹੈ। ਪਰ ਇਸ ਸਾਰੇ ਦੇ ਵਿੱਚ ਤੁਸੀਂ ਦੇਖੋਗੇ ਕਿ ਜੰਗ ਦੇ ਮੈਦਾਨ 'ਚ ਤਾਂ ਕੈਜੂਐਲਟੀਜ਼ ਸ਼ਾਇਦ ਫਿਊ ਥਾਊਜ਼ੈਂਡਸ ਹੋਣ, 2-3 ਹਜ਼ਾਰ, ਉਹ ਵੀ ਬੜਾ ਲਿਬਰਲੀ ਸਪੀਕਿੰਗ। ਪਰ ਦੁਨੀਆ ਦੇ ਵਿੱਚ ਇੱਕ ਵਾਰ ਚੱਲ ਰਹੀ ਹੈ, ਉਹ ਫੇਸਬੁੱਕ ਇੰਸਟਾਗ੍ਰਾਮ ਹੋਏ, ਉਹ ਯੂਟਿਊਬ ਹੋਏ, ਉਹ ਬਾਕੀ ਨੈਟਵਰਕਸ ਹੋਣ, ਕਿਵੇਂ ਇੱਕ ਹਕੂਮਤ ਪਾਬੰਦੀ ਲਾਉਂਦੀ ਹੈ, ਦੂਸਰੇ ਆਪਣੇ ਢੰਗ ਦੇ ਨਾਲ ਗੱਲ ਕਹਿਣਾ ਚਾਹੁੰਦੇ ਨੇ, ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ। ਇੱਕ ਪਾਸੇ ਜ਼ੁਲਮ ਦੀ ਗੱਲ ਹੈ, ਦੂਸਰੇ ਪਾਸੇ ਉਹ ਆਪਣਾ ਸਟੈਂਡ ਦੇ ਰਹੇ ਨੇ, ਔਰ ਇਹ ਹੈ ਸਾਈਕੋਲੋਜੀਕਲ ਵਾਰਫੇਅਰ। ਜੋ ਕੁਝ ਸਾਡੇ ਤੱਕ ਪਹੁੰਚ ਰਿਹਾ ਹੈ, ਉਹ ਬਹੁਤ ਫਿਲਟਰ ਹੋ ਕੇ ਆ ਰਿਹਾ ਹੈ। ਪਤਾ ਨਹੀਂ ਕਿਹਦਾ ਕੀ ਨੈਰੇਟਿਵ ਸਾਨੂੰ ਪੜ੍ਹਾਇਆ ਜਾ ਰਿਹਾ ਹੈ, ਸਾਨੂੰ ਸੁਣਾਇਆ ਜਾ ਰਿਹਾ ਹੈ, ਸਾਨੂੰ ਦਿਖਾਇਆ ਜਾ ਰਿਹਾ ਹੈ। ਔਰ ਇਹ ਗੱਲ ਅੱਜ ਦੀ ਨਹੀਂ ਹੈ ਕਿ ਅੱਜ ਸੋਸ਼ਲ ਮੀਡੀਆ ਆ ਗਿਆ ਅਤੇ ਨਵਾਂ ਨੈਰੇਟਿਵ ਹੈ। ਅਸੀਂ ਅਕਸਰ ਪੰਜਾਬੀ ਦੇ ਵਿੱਚ ਲਫ਼ਜ਼ ਪ੍ਰੋਪੇਗੈਂਡਾ ਵੀ ਇਸਤੇਮਾਲ ਕਰਦੇ ਹਾਂ। ਬਹੁਤ ਘੱਟ ਸ਼ਾਇਦ ਸਮਝਦੇ ਹੋਣਗੇ ਕਿ ਇਹ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦਾ ਹੈ। ਝੂਠ ਨੂੰ ਕਿਵੇਂ ਆਰਟ ਦੇ ਵਿੱਚ ਕਨਵਰਟ ਕਰਨਾ ਹੈ, ਇਹ ਨਾਜ਼ੀਆਂ ਦੀ ਬਹੁਤ ਵੱਡੀ ਖਾਸੀਅਤ ਸੀ। ਉਹਨਾਂ ਨੇ ਇੱਕ ਮਿਨਿਸਟਰੀ ਬਣਾਈ, ਜਿਸ ਮਿਨਿਸਟਰੀ ਦਾ ਨਾਂ ਪ੍ਰੋਪੇਗੈਂਡਾ ਮਿਨਿਸਟਰੀ ਸੀ, ਔਰ ਉਹਨਾਂ ਦਾ ਜਿਹੜਾ ਮਿਨਿਸਟਰ ਸੀ ਡਾਕਟਰ ਗੋਇਬਲਸ, ਅੱਜ ਵੀ ਜਦੋਂ ਕਿਸੇ ਨੂੰ ਇਹ ਕਹਿਣਾ ਹੋਏ ਕਿ ਸਿਰੇ ਦਾ ਝੂਠ ਹੈ ਤਾਂ ਉਹਨੂੰ ਕਿਹਾ ਜਾਂਦਾ ਗੋਇਬਲੀਅਨ ਲਾਈਜ਼, ਇਹ ਉਹਦੇ ਵਰਗਾ ਝੂਠ। ਨਾਜ਼ੀਆਂ ਨੇ ਵੀ ਇਸ ਕਿਸਮ ਦਾ ਪ੍ਰੋਪੇਗੈਂਡਾ ਬਣਾਇਆ, ਇਸ ਕਿਸਮ ਦੇ ਨਾਲ ਉਹਨਾਂ ਨੇ ਆਪਣਾ ਝੂਠ ਵੇਚਿਆ, ਇਸ ਕਿਸਮ ਦੇ ਨਾਲ ਉਹਨਾਂ ਨੇ ਵਨ ਨੇਸ਼ਨ ਵਨ ਰੇਸ ਵਨ ਪੀਪਲ ਦਾ ਕਨਸੈਪਟ ਦਿੱਤਾ ਹੈ। ਜੇ ਤੁਸੀਂ ਅੱਜ ਦੀ ਸਟੇਟ ਦੇ ਚੈਲੰਜ ਨੂੰ ਸਮਝਣਾ ਹੈ, RSS ਦੀ ਆਈਡੀਓਲੋਜੀ ਨੂੰ ਸਮਝਣਾ ਹੈ, ਹਿੰਦੁਸਤਾਨ ਦੇ ਕਨਸੈਪਟ ਨੂੰ ਸਮਝਣਾ ਹੈ, ਅਤੇ ਤੁਹਾਨੂੰ ਨਾਜ਼ੀਆਂ ਦੇ ਉਸ ਸਾਰੇ ਸੈਟਅਪ ਨੂੰ ਦੇਖਣਾ ਪਏਗਾ। ਫਿਰ ਤੁਹਾਨੂੰ ਸਮਝ ਆਏਗਾ ਕਿ ਨਾਜ਼ੀ ਪਾਰਟੀ ਦਾ ਨਿਸ਼ਾਨ ਸਵਸਤਕਾ ਵਰਗਾ ਕਿਉਂ ਹੈ। ਨਾਜ਼ੀਆਂ ਨੇ ਉਸ ਜ਼ਮਾਨੇ 'ਚ ਬਰਲਿਨ ਦੇ ਵਿੱਚ ਹਿਟਲਰ ਨੇ ਸੰਸਕ੍ਰਿਤ ਯੂਨੀਵਰਸਿਟੀ ਕਿਉਂ ਬਣਾਈ, ਜਾਂ RSS ਦੇ ਫਾਊਂਡਰ ਹੈਡਗਵੇਅਰ ਜਾਂ ਗੋਲਵਲਕਰ ਦੀ ਇੱਕ ਕਿਤਾਬ ਹੈ ਬੰਚ ਆਫ ਥਾਟਸ, ਉਸ ਨੂੰ ਜਦੋਂ ਤੁਸੀਂ ਦੇਖੋਗੇ, ਜਾਂ ਫਿਰ ਜਿਸ ਨੇ ਪਹਿਲੀ ਵਾਰ ਲਫ਼ਜ਼ ਕੋਇਨ ਕੀਤਾ ਹਿੰਦੂਤਵਾ, ਸਾਵਰਕਰ, ਜਿਹੜਾ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ, ਨਥੂਰਾਮ ਗੋਡਸੇ ਜਿਸ ਨੇ ਗਾਂਧੀ ਨੂੰ ਮਾਰਿਆ, ਉਹ ਸਾਵਰਕਰ ਦਾ ਫਾਲੋਅਰ ਸੀ। ਮਾਰਨ ਤੋਂ ਪਹਿਲਾਂ ਵੀ ਪ੍ਰੀਵੀਅਸ ਮਾਰਨਿੰਗ ਉਹ ਜਾ ਕੇ ਉਹਦਾ ਆਸ਼ੀਰਵਾਦ ਲੈ ਕੇ ਆਉਂਦਾ, ਅਤੇ ਇਹਨਾਂ ਸਾਰਿਆਂ ਦਾ ਸਾਵਰਕਰ ਐਡਮਾਇਰ ਕਰਦਾ ਹਿਟਲਰ ਨੂੰ।
ਸਾਵਰਕਰ ਐਡਮਾਇਰ ਕਰਦਾ ਹੈ ਫਾਸ਼ਿਸਟ ਮੁਸੋਲਿਨੀ ਨੂੰ। ਗੋਲਵਲਕਰ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਨਿਬੜਨ ਦਾ ਇਹੀ ਤਰੀਕਾ ਹੈ ਜੋ ਕਿ ਨਾਜ਼ੀਆਂ ਨੇ ਕੀਤਾ ਹੈ। ਤੇ ਨਾਜ਼ੀਆਂ ਨੇ ਕੀ ਕੀਤਾ ਹੈ? ਜਦੋਂ ਤੁਸੀਂ ਵਾਸ਼ਿੰਗਟਨ DC ਵਿਜ਼ਿਟ ਕਰੋ, ਹੋਲੋਕਾਸਟ ਮਿਊਜ਼ੀਅਮ, ਜੇ ਤੁਸੀਂ ਤੈਲ ਅਵੀਵ ਜਾਓ, ਇਜ਼ਰਾਈਲ ਦੀ ਕੈਪੀਟਲ, ਹੋਲੋਕਾਸਟ ਮਿਊਜ਼ੀਅਮ, LA ਦੇ ਵਿੱਚ ਹੋਲੋਕਾਸਟ ਮਿਊਜ਼ੀਅਮ, ਤੇ ਜਿਸ ਅਸੀਂ ਯੂਕਰੇਨ ਦੀ ਗੱਲ ਕਰ ਰਹੇ ਹਾਂ ਉਸ ਯੂਕਰੇਨ ਦੇ ਵਿੱਚ ਪਹਿਲੀ ਬੰਬਾਰੀ ਦੇ ਵਿੱਚ, ਔਰ ਯੂਕਰੇਨ 'ਚ ਬਹੁਤ ਵੱਡੀ ਗਿਣਤੀ 'ਚ ਯਹੂਦੀ ਨਾਜ਼ੀਆਂ ਨੇ ਮਾਰੇ ਸੀ ਕਿਉਂਕਿ ਬਾਕੀ ਯੂਰਪੀਅਨ ਵੀ ਉਹਨਾਂ ਦੇ ਨਾਲ ਰਲੇ ਹੋਏ ਸੀ। ਅੱਜ ਵੀ ਜਦੋਂ ਪੁਤਿਨ ਨੇ ਟਾਰਗੇਟ ਕੀਤਾ, ਔਰ ਵੱਡੀ ਗਿਣਤੀ ਜੇ ਕਦੇ ਅਮਰੀਕਾ 'ਚ ਵੀ ਤੁਸੀਂ ਯਹੂਦੀ ਦੇਖੋਗੇ ਤਾਂ ਬਹੁਤ ਵੱਡੀ ਗਿਣਤੀ 'ਚ ਯੂਕਰੇਨ, ਈਸਟਰਨ ਯੂਰਪ, ਪੋਲੈਂਡ, ਰਸ਼ੀਆ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਜਰਮਨੀ ਦੇ ਵਿੱਚ ਨਾਜ਼ੀਆਂ ਨੇ ਯਹੂਦੀਆਂ ਨੂੰ ਮਾਰਿਆ। ਇਸ ਕਦਰ ਨਫ਼ਰਤ ਸੀ ਕਿ ਜਿੱਧਰ ਜਿੱਧਰ ਫਿਰ ਨਾਜ਼ੀ ਫੌਜਾਂ ਗਈਆਂ, ਖਾਸ ਤੌਰ 'ਤੇ ਈਸਟਰਨ ਯੂਰਪ ਦੇ ਵਿੱਚ ਔਰ ਈਵਨ ਵੈਸਟਰਨ ਯੂਰਪ ਦੇ ਵੀ ਕੁਝ ਹਿੱਸੇ 'ਚ ਉਹਨਾਂ ਦੀ ਬਹੁਤ ਨਸਲਕੁਸ਼ੀ ਕੀਤੀ ਗਈ। ਲੇਕਿਨ ਉਸ ਸਭ ਨੂੰ ਨੈਸ਼ਨਲਿਜ਼ਮ ਦੇ ਤੌਰ 'ਤੇ ਉਭਾਰਿਆ ਜਾ ਰਿਹਾ ਸੀ। ਤੁਸੀਂ ਮੌਜੂਦਾ 5 ਸੂਬਿਆਂ ਦੇ ਵਿੱਚ ਭਾਰਤ ਚੋਣਾਂ ਹੋਈਆਂ ਨੇ, ਪੰਜਾਬ ਦੇ ਵਿੱਚ, UP ਦੇ ਵਿੱਚ, ਉੱਤਰਾਖੰਡ ਦੇ ਵਿੱਚ, ਮਨੀਪੁਰ ਦੇ ਵਿੱਚ, ਗੋਆ ਦੇ ਵਿੱਚ। ਪੰਜਾਬ ਦੀ ਕਹਾਣੀ ਇੱਕ ਡਿਫਰੈਂਟ ਹੈ। ਬਹੁਤ ਸਾਰੇ ਸਮਝਦੇ ਨੇ ਕਿ ਕਿਵੇਂ ਉਹਨਾਂ ਨੇ RSS ਨੇ ਆਪਣੀ B ਟੀਮ ਖੜੀ ਕਰ ਦਿੱਤੀ ਹੈ, ਕਿਉਂਕਿ ਜਿਹੜੇ ਵੀ ਪਰਪੀਟਰੇਟਰ ਹੁੰਦੇ ਨੇ, ਜ਼ੁਲਮ ਕਰਨ ਵਾਲੇ, ਉਹ ਸਾਈਕੋਲੋਜੀਕਲੀ ਸਮਝ ਰਹੇ ਹੁੰਦੇ ਨੇ ਕਿ ਤੁਸੀਂ ਇੱਕ ਫਾਰਮ ਤੋਂ ਲੋਕ ਅੱਕ ਜਾਂਦੇ ਨੇ ਅਤੇ ਤੁਸੀਂ ਉਹਦਾ ਇੱਕ ਆਲਟਰਨੇਟਿਵ ਦੇਣਾ ਹੁੰਦਾ, ਤੁਸੀਂ ਸਬਸਟੀਚਿਊਟ ਦੇਣਾ ਹੁੰਦਾ। ਉਹਨੂੰ ਅਸੀਂ B ਟੀਮਾਂ, C ਟੀਮਾਂ ਕਹਿੰਦੇ ਹਾਂ। ਉਹ ਉਹਨਾਂ ਨੇ ਤਿਆਰ ਕੀਤੀਆਂ ਹੁੰਦੀਆਂ, ਨੂਰਾ ਕੁਸ਼ਤੀ ਵੀ ਕਰਦੇ ਨੇ, ਉਹ ਇੱਕ ਦੂਸਰੇ ਦੇ ਖਿਲਾਫ ਵੀ ਭਿੜ ਰਹੇ ਹੁੰਦੇ ਨੇ, ਬਿਆਨਬਾਜ਼ੀ ਵੀ ਹੋ ਰਹੀ ਹੁੰਦੀ ਹੈ। ਕੁਮਾਰ ਵਿਸ਼ਵਾਸ ਨੇ ਚੋਣਾਂ ਤੋਂ ਠੀਕ ਪਹਿਲਾਂ ਕਿਹਾ ਜੀ ਕੇਜਰੀਵਾਲ ਖਾਲਿਸਤਾਨੀ ਹੈ, ਬਾਹਰ ਆਇਆ, ਖਾਲਿਸਤਾਨੀਆਂ ਨੇ ਪੈਸੇ ਦਿੱਤੇ, ਮੈਨੂੰ ਉਹਨੇ ਕਿਹਾ ਸੀ ਕਿ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਾਂਗਾ, ਤੂੰ ਜਿਹੜਾ ਬਾਕੀ ਇੰਡੀਆ ਰਹਿ ਗਿਆ ਤੂੰ ਉਹਦਾ ਬਣੀ। ਹੁਣ ਬਹੁਤ ਸਾਰਿਆਂ ਨੂੰ ਜਦੋਂ ਤੁਸੀਂ ਇਸ ਸਾਰੀ ਗੇਮ ਦੇ ਵਿੱਚ ਦੇਖੋਗੇ ਲੱਗੇਗਾ ਕਿ ਦੇਖੋ ਉਹ ਤਾਂ ਉਹਨਾਂ ਦੇ ਵਿਰੁੱਧ ਨੇ, ਪਰ ਜੇ ਤੁਸੀਂ ਕੁੱਲ ਮਿਲਾ ਕੇ ਏਜੰਡੇ 'ਤੇ ਕੰਮ ਹੁੰਦਾ ਦੇਖੋਗੇ ਕਿ ਇੱਕ ਪਾਸੇ ਸ਼ੰਭੂ ਤੋਂ ਸਿੰਘੂ ਤੱਕ ਕੇਸਰੀ ਨਿਸ਼ਾਨ ਦੀ ਅਗਵਾਈ ਦੇ ਵਿੱਚ ਕਿਸਾਨ ਮੋਰਚਾ, ਉਹੀ 38-40 ਬੁੱਸੇ ਹੋਏ ਕਾਮਰੇਡੀ ਲਾਣਾ, ਜਿਨ੍ਹਾਂ ਨੂੰ ਕਦੇ ਕੋਈ ਪੰਜਾਬ 'ਚੋਂ ਡਿਸਟ੍ਰਿਕਟ ਹੈੱਡਕੁਆਰਟਰ 'ਚ ਜੇ DC ਦੇ ਬਾਹਰ ਧਰਨਾ ਲਾਇਆ, ਦਫ਼ਤਰ ਦੇ ਤਾਂ ਬਾਹਰ ਨਿਕਲ ਕੇ DC ਹੱਥ ਮਿਲਾ ਲਏ ਅਤੇ ਕਈ ਦਿਨ ਹੱਥ ਨਹੀਂ ਸੀ ਧੋਂਦੇ ਕਿ ਭਾਈ DC ਦੇ ਨਾਲ ਹੱਥ ਮਿਲਾਇਆ। ਇਸ ਕਿਸਮ ਦੀ ਜ਼ਹਿਨੀਅਤ ਵਾਲੇ ਲੋਕ ਹੁਣ ਉਸ ਸਾਰੇ ਨੂੰ ਇੰਨਾ ਵੱਡਾ ਇੰਟਰਨੈਸ਼ਨਲ ਫੇਮ ਦਾ ਕਿਸਾਨ ਮੋਰਚੇ ਦੇ ਵਿੱਚ ਕਨਵਰਟ ਕਰਨਾ, ਇਹ ਉਹ ਸਿੱਖੀ ਦੀ ਕਰਾਮਾਤ ਹੈ। ਜਦੋਂ ਅਸੀਂ ਦੀਪ ਸਿੱਧੂ ਕਰੈਕਟਰ ਦੀ ਗੱਲ ਕਰਾਂਗੇ, ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਉਸ ਖਮੀਰ ਦੀ ਗੱਲ ਕਰਾਂਗੇ, ਤਾਂ ਮੇਰੇ ਜ਼ਿਹਨ ਦੇ ਅੰਦਰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਆਉਂਦੇ ਨੇ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ ਹੈ, ਟਿਊਨਿੰਗ ਕੀਤੀ ਜਾਂਦੀ ਹੈ। ਤੁਸੀਂ ਦੇਖੋਗੇ ਕੀਰਤਨ ਲਈ ਭਾਈ ਸਾਹਿਬ ਬੈਠਣਗੇ, ਤਬਲੇ 'ਤੇ ਬੈਠਣਗੇ, ਜਾਂ ਜਿਹੜੇ ਤੰਤੀ ਸਾਜ਼ਾਂ ਦੇ ਨਾਲ ਹੈ ਉਹਨਾਂ 'ਚ ਜ਼ਿਆਦਾ ਵਕਤ ਲੱਗਦਾ ਹੈ, ਕਿਉਂਕਿ ਤੁਸੀਂ ਸੁਰ ਕਰਕੇ, ਟਿਊਨਿੰਗ ਕਰਕੇ ਫਿਰ ਤੁਸੀਂ ਰਾਗ ਨੂੰ ਛੂੰਹਦੇ ਹੋ। ਅਤੇ ਸਰ ਕਪੂਰ ਸਿੰਘ ਕਹਿੰਦੇ ਨੇ ਖਾਲਸਾ ਉਹ ਸਾਜ਼ ਹੈ ਜਿਸ ਦੀ ਟਿਊਨਿੰਗ ਫੋਰਐਵਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੋਈ ਹੈ। ਠੀਕ ਸੁਰ 'ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਹੁਣ ਬਹੁਤ ਵਾਰ ਵੈਸਟਰਨ ਹਿਸਟੋਰੀਅਨ ਨੇ ਸਮਝਣ ਤੋਂ ਜਿਹੜੇ ਨੇ ਨਾਕਸ ਹੁੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ, ਜਿਹਦਾ ਪੰਜਾਬ ਦੇ ਵਿੱਚ ਕੋਈ ਬੇਸ ਨਹੀਂ ਸੀ, ਰਜੌਰੀ 'ਚ ਉਹਦਾ ਜਨਮ ਹੋਇਆ, ਮਾਧੋ ਦਾਸ ਵੈਰਾਗੀ, ਲਛਮਣ ਦਾਸ ਗੋਦਾਵਰੀ ਦੇ ਕੰਢੇ ਬੈਠੇ, ਸਿਰਫ 10ਵੇਂ ਪਾਤਸ਼ਾਹ ਦੇ ਹੁਕਮਨਾਮੇ ਨੇ ਪੰਥ ਖਾਲਸਾ ਦੇ ਨਾਂ, ਸੰਗਤ ਦੇ ਨਾਂ, ਕਿ ਬੰਦਾ ਬਹਾਦਰ ਨੂੰ ਅਸਾਂ ਜਥੇਦਾਰ, ਬਹਾਦਰ ਦਾ ਟਾਈਟਲ ਲੋਕਾਂ ਨੇ ਨਹੀਂ ਦਿੱਤਾ ਹੈ। 10ਵੇਂ ਪਾਤਸ਼ਾਹ ਨੇ ਬਹਾਦਰ ਦਾ ਟਾਈਟਲ ਦੇ ਕੇ 5 ਤੀਰਾਂ ਦੀ ਬਖਸ਼ਿਸ਼ ਕਰਕੇ 5 ਸਿੰਘਾਂ ਦੀ ਕੌਂਸਲ, ਨਗਾਰਾ, ਨਿਸ਼ਾਨ ਸਾਹਿਬ ਦੇ ਕੇ ਪੰਜਾਬ ਦੀ ਧਰਤੀ ਵੱਲ ਤੋਰਿਆ। ਹੁਣ ਉਹ ਬੰਦਾ ਸਿੰਘ ਬਹਾਦਰ ਜਿਹੜਾ ਅਨਨੋਨ ਹੈ, ਉਹ ਜਦੋਂ ਹੀ ਉੱਥੋਂ ਤੁਰਦਾ ਔਰ ਜਦੋਂ ਤੱਕ ਉਹ ਪੰਜਾਬ ਪਹੁੰਚਦਾ, ਸਰਹੰਦ 1710 ਦੀ ਅਸੀਂ ਛੱਪੜ ਝਿੜੀ, ਜਿਹਨੂੰ ਚਾਪੜ ਚਿੜੀ ਕਰਕੇ ਜ਼ਿਆਦਾ ਪੋਪੂਲਰ ਹੈ ਲਫ਼ਜ਼, ਉਸ ਜੰਗ ਨੂੰ ਦੇਖਦੇ 800 ਸਾਲ ਦਾ ਧਰਤੀ ਦਾ ਖਮੀਰ ਬਦਲ ਜਾਂਦਾ ਹੈ। ਬਹੁਤਿਆਂ ਨੂੰ ਇਹ ਫਿਨੋਮੀਨਾ, ਜਿਹੜੇ ਲੋਕ ਗਿਣਤੀਆਂ ਮਿਣਤੀਆਂ 'ਚ ਯਕੀਨ ਰੱਖਦੇ ਨੇ,
हिसाब किताब नफ़ा नुकसान ये इश्क हकीकी दा जिहड़ा है वो सिक्का नहीं है। और यही गल गुरु नानक साहब ने दृढ़ करवा दी सी अपनी उम्मत नूं फरैवर कि जो तो प्रेम खेलन का चाओ, सिर तर तली गली मेरी आओ, इत मार्ग पैर धरीजै, सिर दीजै काण न कीजै। कि जे तैनूं प्यार दी खेड खेडण दा शौक है तो सिर नूं तली ते रख लै ते मेरी गली विच आ जा। इस रस्ते ते जिसने भी पैर पाया उन्हें सिर दे दिता है, कंड नहीं दिखाई है, पिठ नहीं दिखाई है, वो पिछे नहीं हटे। हुण जिस धरती दे जाया ने जाइयां ने इस सबक नूं याद कीता होया, उस धरती दे उत्ते जिस प्रथाए प्रोफैसर पूਰਨ ਸਿੰਘ साडे अलबेले शायर थिंकर पंजाबी दे विच खुली कविता नूं जन्म देण वाले, जिन्हां दीयां किताबां द स्पिनिंग सिस्टर्स और द स्पिरिट बॉर्न पीपल उन्हां जमानिਆਂ 'ਚ ऑक्सफोर्ड यूनिवर्सिटी ने पब्लिश कीतियां। जदों उस धरती ते सिੱਖੀ ਦੀ ਆਮਦ ਦੇ ਨਾਲ, गुरु नानक साहब ਦੀ ਆਮਦ ਦੇ ਨਾਲ, जिन्हां ने उस धरती ते खलो के ਜ਼ਾਲਮ ਸਾਮਰਾਜਾਂ ਨੂੰ ਵੰਗਾਰਿਆ। ਇੱਕ ਪਾਸੇ ਪਠਾਣਾ ਦਾ ਰਾਜ ਹੈ ਦਿੱਲੀ ਦੇ ਅੰਦਰ, ਦੂਸਰੇ ਪਾਸੇ ਬਾਬਰ ਹਮਲਾਵਰ ਹੁੰਦਾ 1526 ਦੇ ਅੰਦਰ, ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਹੁਣ ਇਸ ਤੋਂ ਸਟਰੋਂਗਰ ਸਟੇਟਮੈਂਟ ਅੱਜ ਅਸੀਂ ਜੇ ਲਫ਼ਜ਼ ਕੁੱਤਾ ਕਿਸੇ ਲਈ ਇਸਤੇਮਾਲ ਕਰੀਏ ਜਾਂ ਜੋ ਉਸ ਕਿਸਮ ਦਾ ਵਰਤਾਰਾ ਅੱਜ ਦੇ ਹਾਕਮਾਂ ਦਾ, ਤੇ ਬਹੁਤਿਆਂ ਨੂੰ ਲੱਗਦਾ ਹੈ ਜੀ ਇਹ ਅਨਪਾਰਲੀਮੈਂਟਰੀ ਲੈਂਗੁਏਜ ਹੈ। ਅਸੀਂ ਤਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ ਕਿ ਭਾਈ ਜਦੋਂ ਉਹ ਸਿਸਟਮ ਕਿ ਜਿੱਥੇ ਉਸ ਸ਼ੇਰ ਵਾਂਗ ਜਿਹੜਾ ਹੈਲਪਲੈਸ ਲੋਕਾਂ ਦੇ ਉੱਤੇ ਝਪੜਦਾ ਹੈ, ਜਿਹੜਾ ਬਾਦਸ਼ਾਹ, ਜਿਹੜਾ ਰਾਜ, ਜਿਹੜਾ ਪੋਲੀਟੀਕਲ ਸਿਸਟਮ, ਜਿਹੜੀ ਪੋਲੀਟੀਕਲ ਆਈਡੀਓਲੋਜੀ ਬੈਠਿਆਂ ਸੁੱਤਿਆਂ ਨੂੰ ਜਗਾ ਦੇ, ਸੌਣ ਨਾ ਦੇ, ਉਹਨਾਂ ਦਾ ਘਾਣ ਕਰੇ, ਨਸਲਕੁਸ਼ੀ ਕਰੇ, ਇੱਕ ਨਸਲ ਮਾਰ ਮੁਕਾਏ ਸਾਡੀ, ਰਹਿੰਦੀ ਨੂੰ ਡਰੱਗਸ ਦੇ ਹਵਾਲੇ ਕਰ ਦੇ। ਅਤੇ ਜੋ ਤੁਹਾਡੀਆਂ ਜ਼ਮੀਨਾਂ, ਕਿਉਂਕਿ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਇਸ ਲਈ ਵੀ ਇੰਪੋਰਟੈਂਟ ਹੈ, ਰਾਜ ਸ਼ਕਤੀ ਦਾ ਮਤਲਬ ਕਿਸੇ ਦਾ ਹੱਕ ਖੋਣਾ ਨਹੀਂ ਹੁੰਦਾ। ਜਦੋਂ ਅਸੀਂ ਇਕਨੋਮਿਕਸ ਦੀ ਗੱਲ ਕਰਦੇ, ਹੁਣ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਕਿ ਜਿਨ੍ਹਾਂ ਦੇ ਸਰਕਾਰ ਲਫ਼ਜ਼ ਸੱਸੇ ਨੂੰ ਸਿਹਾਰੀ ਨਾਲ ਹੈ, ਅੱਜ ਅਸੀਂ ਕਾਮਨਲੀ ਸਰਕਾਰ ਕਹਿੰਦੇ, ਕਿ ਜਿਸ ਦੀ ਹਕੂਮਤ ਹੁੰਦੀ ਹੈ ਉਹਨਾਂ ਦਾ ਹੀ ਰਿਟ ਚੱਲਦੀ ਹੈ, ਬੋਲੀ ਵੀ ਉਹਨਾਂ ਦੀ ਹੁੰਦੀ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ, ਪਹਿਰਾਵਾ ਵੀ ਉਹਨਾਂ ਦਾ ਚੱਲਦਾ ਹੈ, ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਖੁਰਾਕ ਵੀ ਉਹਨਾਂ ਵਰਗੀ ਹੋ ਜਾਂਦੀ ਹੈ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਹੁਣ ਇਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕਰਕੇ ਕਿਹਾ ਸੀ ਕਿ ਇਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੀ ਗੱਲ ਬਾਬਰ ਨੂੰ ਐਮਨਾਬਾਦ ਸ਼ਹਿਰ 'ਚ ਖਲੋ ਕੇ ਵੰਗਾਰਿਆ ਸੀ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਗੱਲ ਬੜੀ ਅਹਿਮੀਅਤ ਵਾਲੀ ਹੈ। ਇੱਕ ਅਲਟੀਮੇਟ ਟਰੂਥ ਵਾਹਿਗੁਰੂ ਹੈ, ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਸਕ ਚਾਲਿਆ। ਉੱਥੇ ਅਲਟੀਮੇਟ ਜਸਟਿਸ ਉੱਥੇ ਹੈ। ਬਹੁਤ ਵਾਰ ਜਦੋਂ ਅਸੀਂ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਕਹਿੰਦੇ, ਇਹ ਅਲਟੀਮੇਟ ਟਰੂਥ ਦੀ ਗੱਲ ਹੈ। ਦੁਨੀਆ ਦੇ ਵਿੱਚ ਜੇ ਕੂੜ ਨੂੰ ਚੈਲੰਜ ਨਾ ਕੀਤਾ ਜਾਏ, ਕੂੜ ਵਿਕਦਾ, ਝੂਠ ਦਾ ਰਾਜ ਵੀ ਹੁੰਦਾ, ਝੂਠ ਦੇ ਅੱਗੇ ਵਿਕਣ ਵਾਲੇ ਵੀ ਝੁਕਣ ਵਾਲੇ ਵੀ ਹੁੰਦੇ ਨੇ। ਪਰ ਇਹ ਵੀ ਗੁਰੂ ਨੇ ਯਾਦ ਦਹਾਨੀ ਕਰਵਾਈ ਹੈ ਕਿ ਸੱਚ ਨਾ ਪੁਰਾਣਾ ਹੁੰਦਾ, ਸੱਚ ਦਾ ਆਪਣਾ ਭਾਰ ਹੁੰਦਾ, ਪਰ ਸੱਚ ਦਾ ਝੰਡਾ ਚੁੱਕ ਕੇ ਖਲੋਣ ਵਾਲੇ ਜ਼ਰੂਰੀ ਹੁੰਦੇ ਨੇ, ਅੰਦਰ ਲੁਕ ਕੇ ਨਹੀਂ। ਗੁਰੂ ਨਾਨਕ ਐਮਨਾਬਾਦ ਸ਼ਹਿਰ 'ਚ ਨਿਕਲੇ, 10ਵੇਂ ਪਾਤਸ਼ਾਹ ਕਿਵੇਂ ਭੰਗਾਣੀ ਦੇ ਯੁੱਧ ਤੋਂ ਲੈ ਕੇ ਅਖੀਰ ਤੱਕ ਜ਼ਫਰਨਾਮਾ ਔਰ ਫਿਰ ਮੁਕਤਸਰ ਦੀ ਜੰਗ ਤੱਕ ਅਸੀਂ ਦੇਖਦੇ ਹਾਂ। ਜ਼ਫਰਨਾਮਾ ਰਿਮਾਈਂਡਰ ਸੀ ਸਾਈਕੋਲੋਜੀਕਲ ਵਾਰਫੇਅਰ ਦੀ ਗੱਲ, ਲੈਟਰ ਆਫ ਵਿਕਟਰੀ। ਵਿਕਟਰੀ ਜਦੋਂ ਤੁਸੀਂ ਸੱਚ ਦੇ ਰਸਤੇ 'ਤੇ ਤੁਰਦੇ ਹੋ, ਇਹ ਮੈਟਰ ਨਹੀਂ ਕਰਦਾ ਕਿੰਨੇ ਲਾਸਿਸ ਹੋਏ। ਹੁਣ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਲਿਖ ਰਹੇ ਨੇ ਜ਼ਫਰਨਾਮਾ,
ਉਦੋਂ ਤੱਕ ਮਿਲੀਟੈਰਲੀ ਦੇਖਣਾ ਹੋਏ ਅਨੰਦਪੁਰ ਸਾਹਿਬ ਖਾਲੀ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ, ਜਿਹੜਾ ਸਾਰਾ ਅਸੀਂ ਪਰਿਵਾਰ ਵਿਛੋੜੇ ਤੋਂ ਲੈ ਕੇ ਉਸ ਦੀਨਾ ਕਾਂਗੜ ਤੱਕ ਦਾ ਸਫ਼ਰ ਦੇਖਦੇ ਹਾਂ। ਪਰ ਗੁਰੂ ਕਲਗੀਧਰ ਪਾਤਸ਼ਾਹ ਉਸ ਨੂੰ ਯਾਦ ਦਹਾਨੀ ਕਰਵਾਉਂਦੇ ਨੇ। ਚਿੱਠੀ ਦਾ ਨਾਂ ਹੀ ਜ਼ਫਰਨਾਮਾ ਹੈ, ਫਾਰਸੀ, ਜਿਸ ਦਾ ਮਤਲਬ ਹੈ ਜਿੱਤ ਦੀ ਚਿੱਠੀ। ਔਰ ਉਸ ਦੇ ਨਾਲ ਜਦੋਂ ਅਸੀਂ ਫਤਿਹਨਾਮਾ ਔਰ ਹੋਰ ਰੈਲੇਵੈਂਟ, ਕਿਉਂਕਿ ਬਹੁਤ ਸਾਰਾ ਕੁਝ ਗਾਇਬ ਹੈ, ਲੱਭਿਆ ਨਹੀਂ ਹੈ, ਇਹਦੇ ਵੀ 130+ ਸ਼ੇਅਰ ਨੇ ਜ਼ਫਰਨਾਮੇ ਦੇ। ਪਰ ਉਸ ਦੇ ਜਦੋਂ ਤੁਸੀਂ ਬਾਕੀ ਪਾਰਟ ਜਿਨ੍ਹਾਂ ਨੂੰ ਸਰਦਾਰ ਕਪੂਰ ਸਿੰਘ ਹੋਰਾਂ ਨੇ ਕਿਤੇ ਹੋਰ ਸੰਕਲਿਤ ਕੀਤਾ ਅਸੀਂ ਦੇਖਦੇ ਹਾਂ, ਅਤੇ ਉਸ ਦੇ ਵਿੱਚ ਬੜੀ ਬੁਲੰਦ ਵੰਗਾਰ ਹੈ। ਉਸ ਦੇ ਵਿੱਚ ਔਰੰਗਜ਼ੇਬ ਨੂੰ ਕਹੇ ਕਿ ਤੂੰ ਬੜਾ ਖੁਸ਼ ਹੋਏਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਅਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰ ਬੁਝਾਏ ਨੇ। ਇਹ ਖਾਲਸਾ ਜੋ ਭਾਂਬੜ ਹੈ ਇਹ ਅਜੇ ਬਾਕੀ ਹੈ। ਮੈਂ ਤੇਰਿਆਂ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਇਹ ਹੈ ਚੈਲੰਜ। ਔਰ ਇਸ ਗੱਲ ਦੀ ਯਾਦ ਦਹਾਨੀ ਅੱਜ ਵੀ ਕਈਆਂ ਨੂੰ ਤਕਲੀਫ ਹੁੰਦੀ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਨਾ, ਜਾਂ ਸਾਡੀ ਇੱਕ ਦਹਾਈ ਦੇ ਸਾਡੇ ਉਹਨਾਂ ਯੋਧਿਆਂ ਦੀ ਕਹਾਣੀ, ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਜਗਤਾਰ ਸਿੰਘ ਹਵਾਰਿਆਂ ਦੀ ਕਹਾਣੀ ਕਈਆਂ ਨੂੰ ਬੌਦਰ ਕਰਦੀ ਹੈ। ਪਰ ਜੇ ਇੱਕ ਉਹ 2 ਲਾਈਨਰ ਦੇ ਵਿੱਚ ਅਸੀਂ ਉਸ ਨੂੰ ਦੇਖੀਏ, ਚੁੰਕਾਰਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਹੀਏ। ਕਿ ਇਨਸਾਫ ਲੈਣ ਲਈ ਜੇ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦੇ ਉੱਤੇ ਫਰਜ਼ ਹੁੰਦਾ ਹੈ, ਲਾਜ਼ਮ ਹੁੰਦਾ ਹੈ ਕਿ ਉਹ ਸ਼ਮਸ਼ੀਰ ਨੂੰ ਹੱਥ ਦੇ ਵਿੱਚ ਚੁੱਕਣ। ਇਹ ਕਹਾਣੀ, ਇਹ ਦਾਸਤਾਨ ਸਾਡੀਆਂ ਅੱਖਾਂ ਦੇ ਸਾਹਮਣੇ 4 ਦਹਾਈਆਂ ਤੋਂ ਅਸੀਂ ਵੀ ਦੁਹਰਾ ਰਹੇ ਹਾਂ, ਹੋਰ ਵੀ ਸਾਰੇ ਦੁਹਰਾ ਰਹੇ ਨੇ। ਪਰ ਇੱਕ ਮਿਸ ਆਇਆ ਕਿ ਇਹ ਜਿਹੜੀ ਅੱਜ ਦੀ ਜਨਰੇਸ਼ਨ ਜਿਹੜੀ ਸੋਸ਼ਲ ਮੀਡੀਆ 'ਚੋਂ ਆਈ, ਪੰਜਾਬ ਦੇ ਵਿੱਚ ਬਹੁਤ ਕੁਝ ਬਦਲਿਆ ਇਹਨਾਂ 4 ਦਹਾਈਆਂ 'ਚ। ਪਹਿਰਾਵੇ ਬਦਲੇ ਨੇ, ਸੋਚ ਬਦਲੀ ਹੈ, ਰੂਪ ਵੀ ਬਦਲਿਆ। ਇਸ ਦੇ ਨਾਲ ਅਸੀਂ ਕਨੈਕਟ ਨਹੀਂ ਸੀ ਕਰ ਪਾ ਰਹੇ। ਉਹ ਜਨਰੇਸ਼ਨ ਇੱਕ ਦਹਾਕੇ ਸ਼ਹਾਦਤਾਂ ਵਾਲੀ, ਦੂਸਰਿਆਂ ਨੇ ਵੀ ਬਾਹਰ। ਔਰ ਮੈਂ ਸਮਝਦਾ ਕਿ ਸਾਨੂੰ ਇਹ ਮੰਨ ਕੇ ਤੁਰਨਾ ਹੋਏਗਾ ਕਿ ਇਸ ਮੂਵਮੈਂਟ ਨੂੰ, ਜਿਹੜੀ ਖਾਲਸਾ ਪੰਥ ਦੀ ਮੂਵਮੈਂਟ ਹੈ, ਪੋਲੀਟੀਕਲ ਪਾਵਰ ਇੱਕ ਇੰਸਟਰੂਮੈਂਟ ਹੈ, ਕਿ ਉਸ ਇੰਸਟਰੂਮੈਂਟ ਨੂੰ ਲੈ ਕੇ ਤੁਸੀਂ ਸਰਬੱਤ ਦਾ ਭਲਾ ਕਰਨਾ। ਜੇ ਬੰਦਾ ਸਿੰਘ ਬਹਾਦਰ ਪੰਜਾਬ 'ਚ ਹੇਠਲੀ ਉੱਤੇ ਲਿਆਂਦਾ, ਕਿੰਨੇ ਕੁ ਲੋਕ ਦੁਨੀਆ 'ਚ ਜਾਣਦੇ ਨੇ। ਬਹੁਤ ਵਾਰ ਫਰੈਂਚ ਰੈਵੋਲੂਸ਼ਨ ਦੀ ਬੜੀ ਤਾਰੀਫ ਕੀਤੀ ਜਾਂਦੀ ਹੈ। 1780s ਦੇ ਵਿੱਚ, ਕਿਉਂਕਿ ਉਹ ਫਾਰਮਰਸ ਨੇ ਮੂਵਮੈਂਟ ਲਿਆਂਦੀ, ਉੱਥੋਂ ਦੀ ਬਾਦਸ਼ਾਹਤ ਮੁੱਕੀ, ਬਹੁਤ ਜ਼ਾਲਮਾਨਾ ਅੰਦਾਜ਼ 'ਚ ਉਹਨਾਂ ਨੂੰ ਮਾਰਿਆ ਗਿਆ ਔਰ ਕਿਹਾ ਗਿਆ ਕਿ ਹੁਣ ਕਿਸਾਨ ਤੈਅ ਕਰਨਗੇ ਉਹਨਾਂ ਨੇ ਕੀ ਕਰਨਾ। ਪਰ ਜੇ ਤੁਸੀਂ 6000 ਸਾਲ ਦੀ ਲਗਭਗ ਇਨਸਾਨੀ ਤਾਰੀਖ ਦੇਖੋ ਤੇ 1710 ਦਾ ਇਹ ਸਾਲ ਬੜਾ ਅਹਿਮੀਅਤ ਵਾਲਾ ਹੈ। ਸਿਰਫ ਇਹੀ ਨਹੀਂ ਕਿ 800 ਸਾਲ ਦਾ ਖਮੀਰ ਬਦਲਿਆ, ਸਰਹੰਦ ਜਿਹੜੀ ਹੈ ਉਸ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਖਾਲਸੇ ਨੇ। ਪਹਿਲਾ ਆਰਡਰ, ਪਹਿਲਾ ਆਰਡੀਨੈਂਸ ਉਸ ਸਟੈਂਪ ਦੇ ਥੱਲੇ, ਜਿਹੜੀ ਸਟੈਂਪ ਖਾਲਸਾ ਰਾਜ ਦੀ ਹੈ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ, ਤੇਗ, ਫਤਿਹ ਤੇ ਅਨਹਿੰਡਰਡ ਸਪਲਾਈਜ਼, ਅਤੁੱਟ ਬਖਸ਼ਿਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਇਸ ਸਟੈਂਪ ਦੇ ਥੱਲੇ 1710 ਦੇ ਵਿੱਚ ਮੁਖਲਸਗੜ੍ਹ ਜਿਹੜਾ ਲੋਹਗੜ੍ਹ ਬਣਾ ਦਿੱਤਾ ਜਾਂਦਾ ਹੈ, ਇਹ ਪਹਿਲਾ ਆਰਡੀਨੈਂਸ ਕੱਢਿਆ ਜਾਂਦਾ ਹੈ ਕਿ ਹਰ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਇਨਸਾਨੀ ਤਾਰੀਖ ਦੇ ਵਿੱਚ ਪਹਿਲਾ ਲੈਂਡ ਰਿਫਾਰਮ ਹੀ ਨਹੀਂ ਸੀ, ਇਹ ਉਹ ਰੈਵੋਲੂਸ਼ਨ ਸੀ ਜਿਹਦੇ ਲਈ ਅਸੀਂ ਲਫ਼ਜ਼ ਰੈਵੋਲੂਸ਼ਨ ਕਹਿੰਦੇ ਹਾਂ। ਇਹ ਜਿਹੜੇ ਅੰਬਾਨੀ, ਅਡਾਨੀ, ਪਤੰਜਲੀ ਰਾਹੀਂ 3 ਖੇਤੀ ਕਾਨੂੰਨਾਂ ਵਾਲੀ ਗੱਲ ਕੀ ਸੀ ਕਿ ਉਹੀ 1710 ਦੇ ਹੱਕ। ਔਰ ਇਸ ਗੱਲ ਦਾ ਧਿਆਨ ਰਹੇ, ਪੰਜਾਬ ਦੇ ਵਿੱਚ ਅਕਸਰ ਅਸੀਂ ਇੱਕ ਟਰਮ ਜੱਟ ਜ਼ਿਮੀਂਦਾਰ ਇਸਤੇਮਾਲ ਕਰਦੇ ਹਾਂ, ਇਹਦਾ ਵੀ ਇੱਕ ਬੈਕਗਰਾਊਂਡ ਹੈ।
ਜੱਟ ਮੁਜ਼ਾਹਰਾ ਸੀ, ਉਹ ਟਿਲਰ ਆਫ ਦਾ ਲੈਂਡ ਸੀ, ਉਹ ਜ਼ਿਮੀਂਦਾਰ ਨਹੀਂ ਸੀ, ਮਾਲਕ ਨਹੀਂ ਸੀ। ਬੰਦਾ ਸਿੰਘ ਬਹਾਦਰ 1710 ਦੇ ਵਿੱਚ ਹਰ ਜੱਟ ਨੂੰ ਜ਼ਿਮੀਂਦਾਰ ਬਣਾ ਦਿੰਦੇ ਨੇ। ਔਰ ਇਹ ਜਿਹੜੀ ਤਾਕਤ, ਬੇਸ਼ੱਕ ਤੁਹਾਡੇ ਕੋਲ 1 ਕਿੱਲਾ ਜ਼ਮੀਨ ਹੀ ਹੋਏ, ਤੁਸੀਂ ਉਸ ਧਰਤੀ ਦੇ ਉੱਤੇ ਮਿਹਨਤ ਕਰਦੇ ਹੋ, ਤੁਹਾਨੂੰ ਇਹ ਅਹਿਸਾਸ ਹੈ ਕਿ ਤੁਸੀਂ ਹੈਵ ਨਾਟ ਨਹੀਂ ਹੋ, ਤੁਸੀਂ ਕਿਸੇ ਦੀ ਨਵਾਬੀ ਦੇ ਥੱਲੇ ਨਹੀਂ ਹੋ, ਤੁਸੀਂ ਉਸ ਧਰਤੀ ਦੇ ਜਿਹੜਾ ਉਹ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਰੱਖਦੇ ਹੋ। ਅਤੇ ਲਗਭਗ 300 ਪਲੱਸ ਸਾਲ ਬਾਅਦ ਮੋਦੀ ਔਰ ਅਮਿਤ ਸ਼ਾਹ ਔਰ ਇਹ ਅੰਬਾਨੀ, ਅਡਾਨੀ, ਪਤੰਜਲੀ, ਉਹਨਾਂ ਨੇ ਜਦੋਂ ਪੰਜਾਬ ਦੀਆਂ ਜ਼ਮੀਨਾਂ ਪਹਿਲਾਂ 3 ਆਰਡੀਨੈਂਸ ਲੈ ਕੇ ਤਿੰਨੋਂ, ਬਾਅਦ 'ਚ ਉਹਨਾਂ ਨੂੰ ਪਾਰਲੀਮੈਂਟ 'ਚ 6 ਮਹੀਨੇ ਦੇ ਵਿੱਚ ਪਾਸ ਕਰਾ ਕੇ ਕਾਨੂੰਨ ਬਣਾਇਆ, ਅਤੇ ਮਕਸਦ ਇਹੀ ਸੀ ਤੁਹਾਨੂੰ ਉਸ ਪ੍ਰਾਇਰ ਲਾਈਨ ਦੇ ਵਿੱਚ ਲੈ ਕੇ ਜਾਣਾ, ਕਾਮਰੇਡੀ ਲਾਣਾ। ਜਿਨ੍ਹਾਂ ਨੇ ਕਾਰਲ ਮਾਰਕਸ ਦਾ ਉਹੀ ਕਿ ਸਭ ਬਰਾਬਰ ਨੇ, ਉਹਨਾਂ ਨੇ ਹਸ਼ਰ ਨਹੀਂ ਦੇਖਿਆ ਕਿ ਸੋਵੀਅਤ ਯੂਨੀਅਨ ਦਾ ਕੀ ਹਸ਼ਰ ਹੋਇਆ, ਉਹ ਸਿਰਫ ਉਸ ਲੈਵਲ ਤੱਕ ਇਸ ਨੂੰ ਰੱਖ ਕੇ ਜਿਹੜੀ ਸਿੱਖੀ ਸਪਿਰਿਟ ਹੈ, ਸਿੱਖੀ ਲੜੀ ਹੈ, ਇਸ ਬਾਰੇ ਕੀ ਭੁਲੇਖਾ ਹੈ। ਹੁਣ ਜੇ ਦੀਪ ਸਿੱਧੂ ਇਹ ਗੱਲ ਕਹਿੰਦੇ ਨੇ, ਜਦੋਂ ਇਹ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਣ ਦੀ ਗੱਲ ਹੈ, ਕਾਮਰੇਡੀ ਲਾਣਾ ਕਹਿੰਦਾ ਬਹਿ ਜਾਓ ਇੱਥੇ, ਸ਼ੰਭੂ ਵਾਲੇ ਇੱਥੇ ਬਹਿ ਜਾਓ, ਉਹ ਦੂਸਰੀਆਂ ਜਿਹੜੀਆਂ 2-3 ਐਂਟਰੀਜ਼ ਨੇ ਬਿਠਾ, ਉਹਨਾਂ ਨੇ ਕਿਹਾ ਨਹੀਂ। ਨੌਜਵਾਨੀ ਔਰ ਉਸ ਸ਼ੰਭੂ ਬਾਰਡਰ ਦੇ ਉੱਤੇ ਜੇ ਤੁਸੀਂ ਲਗਭਗ 1.5 ਸਾਲ ਦੇ ਪੀਰੀਅਡ 'ਚ ਉਹ ਨੈਰੇਟਿਵ ਦੇਖੋ, ਨੈਰੇਟਿਵ ਹੁੰਦਾ ਹੈ, ਉਸ ਨੂੰ ਤੁਸੀਂ ਕਿਵੇਂ ਨੈਰੇਟਿਵ ਨੂੰ ਸਿਰਜਦੇ ਹੋ। ਜਦੋਂ ਦੀਪ ਸਿੱਧੂ ਦੀ ਆਵਾਜ਼ ਆਉਂਦੀ ਹੈ ਕਿ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਹੁਣ ਜਦੋਂ ਤੁਸੀਂ ਨਸਲ ਦੀ ਗੱਲ ਕਰੋਗੇ, ਫਿਰ ਤੁਹਾਨੂੰ ਸਮਝ ਆਏਗੀ ਕਿ ਕਿਵੇਂ ਨਸਲਕੁਸ਼ੀ ਕੀਤੀ ਗਈ, ਕਿਵੇਂ ਸਾਡੀਆਂ ਅਗਲੀਆਂ ਨਸਲਾਂ ਨੂੰ ਇਹ ਮਿਜਟ ਬਣਾਉਣਾ ਚਾਹੁੰਦੇ ਨੇ, ਇਹ ਬੌਣੇ ਬਣਾਉਣਾ ਚਾਹੁੰਦੇ ਨੇ, ਇਹ ਡਵਾਰਫ ਬਣਾਉਣਾ ਚਾਹੁੰਦੇ ਨੇ, ਇਹ ਐਨਸਲੇਵ ਕਰਨਾ ਚਾਹੁੰਦੇ ਨੇ। ਫਿਰ ਇਹ ਲੜਾਈ ਸਾਡੀ ਹੋਂਦ ਦੀ ਹੈ, ਸਰਵਾਈਵਲ। ਹੁਣ ਸਰਵਾਈਵਲ ਕੀ ਹੁੰਦੀ ਹੈ? ਜਿਵੇਂ ਇੱਥੇ ਫਿਲਾਡੈਲਫੀਆ 'ਚ ਖਲੋ ਕੇ ਉਹਨੇ ਹੈਨਰੀ ਪੈਟਰਿਕ ਨੇ ਕਿਹਾ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਕੋਈ 2 ਚੋਇਸ ਨਹੀਂ ਹੈ, ਜਾਂ ਤੁਸੀਂ ਮਰੋਗੇ ਅਤੇ ਜਾਂ ਗੁਲਾਮ ਹੋਵੋਗੇ, ਪਰ ਮੈਂ ਮੌਤ ਨੂੰ ਕਬੂਲਦਾ। ਹੁਣ ਇਹੀ ਹੋਂਦ ਦੀ ਲੜਾਈ 18ਵੀਂ ਸਦੀ 'ਚ ਖਾਲਸੇ ਨੇ ਲੜੀ ਸੀ, ਇੱਕ ਮੋਟਿਵ ਦੇ ਨਾਲ, ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਪੋਲੀਟੀਕਲੀ ਸੋਵਰਨ ਹੋਵਾਂਗੇ, ਕਿਉਂਕਿ ਪਾਤਸ਼ਾਹਤ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹਤ ਦਿੱਤੀ ਹੈ, ਸੋਵਰਨਿਟੀ ਦਿੱਤੀ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਸ ਧਰਤੀ ਦੇ ਉੱਤੇ ਜੇ ਇੱਕ ਉਸ ਰੈਵੋਲੂਸ਼ਨ ਨੂੰ ਲਿਆਂਦਾ, ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ ਦੇ ਵਿੱਚ ਕਾਸਟ ਸਿਸਟਮ ਦੀ ਗੱਲ ਹੋਈ, ਕਬੀਰ ਸਾਹਿਬ ਨੂੰ ਕੋਟ ਕਰਦੇ ਆ ਕਿ ਕਿਵੇਂ ਬ੍ਰਾਹਮਣ ਨੇ ਸੁਸਾਇਟੀ ਨੂੰ ਵੰਡਿਆ। ਵਸਟ ਕਾਈਂਡ ਆਫ ਰੇਸਿਜ਼ਮ 4000 ਸਾਲ ਤੋਂ ਰਿਗਵੇਦ ਦੇ ਨਾਲ ਸ਼ੁਰੂ ਹੋ ਜਾਂਦਾ ਹੈ, 3500 ਸਾਲ ਦਾ ਵਕਤ ਬਣਦਾ ਹੈ ਰਿਗਵੇਦ ਦਾ। ਇੱਥੇ ਵੀ ਅਪਾਰਥਾਈਡ ਸੀ, ਸਾਊਥ ਅਫਰੀਕਾ 'ਚ ਵੀ ਸੀ, ਅਮਰੀਕਾ 'ਚ ਨਸਲਵਾਦ ਸੀ, ਸਭ ਖਤਮ ਹੋਇਆ। ਪਰ ਵਸਟ ਕਾਈਂਡ ਆਫ ਰੇਸਿਜ਼ਮ ਕਾਸਟ ਸਿਸਟਮ ਜਿਹੜਾ ਅਨਫੋਰਚੂਨੇਟਲੀ ਸਾਡੇ ਅੰਦਰ ਵੀ ਬਾਹਮਣ ਬੈਠਾ ਸੀ, ਮਨੂੰ ਨੂੰ ਬਾਹਰ ਨਹੀਂ ਕੱਢਿਆ ਹੋਇਆ, ਉਹ ਬਹੁਤ ਵਾਰ ਵਰਤਾਰਾ ਦੇਖਣ 'ਚ ਆਉਂਦਾ ਹੈ। ਪਰ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਉਸ ਧਰਤੀ 'ਤੇ, ਉਸ ਤੋਂ ਪਹਿਲਾਂ ਬਾਬਾ ਰਵਿਦਾਸ ਜੀ ਦਾ ਅਸੀਂ ਜ਼ਿਕਰ ਕਰਦੇ ਹਾਂ, ਕਿਵੇਂ ਜਦੋਂ ਉਹਨਾਂ ਨੇ ਬੇਗਮਪੁਰਾ ਦੀ ਗੱਲ ਕੀਤੀ। ਇੱਕ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਇੱਕ ਇੰਟਰਪ੍ਰੀਟੇਸ਼ਨ ਗੁਰਬਾਣੀ ਦੀ ਜਿਹੜੇ ਸਿਰਫ ਅਤੇ ਸਿਰਫ ਰੂਹਾਨੀਅਤ ਤੱਕ ਮਹਿਦੂਦ ਰੱਖਦੇ ਨੇ, ਜਿਹੜੀ ਚੀਜ਼ ਇਮੈਜਿਨ ਕੀਤੀ ਜਾ ਸਕਦੀ ਹੈ ਉਹ ਇੰਪਲੀਮੈਂਟੇਬਲ ਹੈ। ਹੁਣ ਸਾਇੰਸ ਦੇ ਜਨਮ ਤੋਂ ਪਹਿਲਾਂ ਫਿਕਸ਼ਨ ਸੀ, ਹੁਣ ਫਿਕਸ਼ਨ ਮਿਥਿਹਾਸ ਵਾਂਗ ਹੁੰਦੀ ਹੈ, ਪਰ ਫਿਕਸ਼ਨ ਲਿਖਣ ਵਾਲੇ ਨੋਵਲਿਸਟ ਨੇ ਇਮੈਜਿਨ ਕੀਤਾ ਅਸੀਂ ਉੱਡਾਂਗੇ, ਅਸੀਂ ਸਮੁੰਦਰ ਦੀਆਂ ਤਹਿਆਂ 'ਚ ਜਾਵਾਂਗੇ। ਸਾਇੰਸ ਡਿਵੈਲਪ ਹੋਈ, ਉਹ ਅਸੀਂ ਉੱਡ ਵੀ ਰਹੇ ਹਾਂ। ਉਹ ਉਡਾਨ 1930 'ਚ 5000 ਫੁੱਟ ਦੇ ਉੱਤੇ ਜਹਾਜ਼ ਉੱਡਦਾ ਸੀ, ਜਿਹੜੇ 3-4 ਦਿਨਾਂ ਦੇ ਵਿੱਚ ਉੱਥੋਂ ਬੰਬੇ ਤੋਂ ਲੰਡਨ ਤੱਕ ਪਹੁੰਚਦੇ ਸੀ। ਜਿਹੜੇ ਸਟੂਡੈਂਟ ਪੜ੍ਹਨ ਲਈ ਆਉਂਦੇ ਸੀ, ਬਹੁਤੇ ਤਾਂ ਸਮੁੰਦਰੀ ਜਹਾਜ਼ 'ਚ ਆਉਂਦੇ ਸੀ। ਅੱਜ ਅਸੀਂ 32000 ਫੁੱਟ 'ਤੇ ਉੱਡਦੇ ਹਾਂ, ਔਰ ਕਿਸ ਕਿਸਮ ਦੇ ਨਵੇਂ ਜਹਾਜ਼ ਨੇ। ਇਹ ਫਿਕਸ਼ਨ ਸੀ।
सो गुरबाणी दे अंदर जो है जे बेगमपुरा का कानसैप्ट है कि उत्थे तशवीश नहीं है, खराज नहीं है माल दे उत्ते, कोई खौफ नहीं है, कोई डर च नहीं रह रहा है, कोई पुलिस के छापियां का डर नहीं है, हर के लोगा मोको नित डसे पटवारी, कोई रेवन्यू की करप्शन नहीं है, कोई एजुकेशन ते मैडिकल वर्ल्ड की करप्शन नहीं है। ये वो बेगमपुरा जिस नूं गुरु अर्जन साहिब ने बिल्कुल उस हलेमी राज के रूप च डिफाइन किया है। हुण हुक्म हुआ मेहरबान दा पै कोई न किसै रिंझाण दा। रिंझाणा तंग करना हुंदा है, ह्यूमन राइट्स वायलेट करना है, किसी नूं दुखी करना है, सब सुखाली उठी है कि चार चफेरे सारे सुखी होण, होर सरबत दा भला की है। महज रिचुअलिज्म नहीं है। असीं उस समाज दे लई इंच बाई इंच वध रहे हैं। उसका पहला जलवा बाबा बंदा सिंह बहादुर ने दिखाया, शॉर्ट लिव्ड सी, लेकिन जिवें यूरोपियंस ने कहा कि वंस बाबा बंदा सिंह मेड सिक्स सिप फ्रॉम द कप ऑफ पावर, दे नेवर फॉरगॉट दैट वी कैन डू इट। उन्होंने दस दिता कि मुगल कोई अजित नहीं ने, असी हरा सकते हैं, असी डिफीट कर सकते हैं। और यही जदों सिख मिसलों का पीरीयड, 12 मिसलों, घल्लूकारियां का दौर, उस सारे चों लंघदियां भी खालसे नूं ये याद दहानी हमेशा उहदा इतिहास करवांदा सी कि असीं इस धरती दे खमीर नूं बदलना है। गुरु कलगीधर पातशाह ने साडे ते जिम्मेवारी आयत कीती है, खालसा अकाल पुरख की फौज, प्रगटिओ खालसा परमात्म की मौज। ते अकाल पुरख न्याय चाहुंदा है, अदल दा अल्टीमेट अदल अकाल पुरख दे कोल है, ते खालसा उस अकाल पुरख दा हारबिंजर है, उस रेवोल्यूशन का जिहड़ा ह्यूमन काइंड दे उत्ते लागू करना है। और यही पार्ट साडे सिक्के दे उत्ते उकरिया गया सी, जिहड़ा सिख राज का पहला सिक्का सी, सिक्का जद बर हर दो आलम, तेग नानक वाहब अस्त, फतेह गोबिंद सिंह शाहे शाह, फजल सच्चा साहिब अस्त। कि असी ये दो जहाना दे विच सिक्का चला रहे हैं, तेग गुरु नानक दी। हुण गुरु नानक साहब दे तां तुसीं किसे इमेज जिहड़े साडे कलाकार भी बनाउंदे ने, तेग तां नहीं देखी। ये सच दी तेग है। जो तुसीं सच ते खलोंदे हो, ये चीरदे लंघ जाती है। वड्डे वड्डे कूड़ वालियां दे वड्डे वड्डे दल उस दे सामने धराशाही हो जाते हैं। इसलिए साडा मैथेमैटिक्स ही 1.25 लाख तो शुरू होंदा है। असीं हमेशा माइनॉरिटी च रहना, क्योंकि असीं लीडर हैं। सानू गुरु ने इस सारी मानवता नू लीड करन दे लई बनाया। साडी स्पिरिट 1.25 लाख ते हावी हुंदी है। वो चमकौर दी गढ़ी होए, वो सारा गढ़ी होए, वो जून 84 दा वो 1 1.5 लाख 2 लाख फौज का घेरा हमला, तो फौज का जरनैल टीवी के उत्ते लत्तां कंबदियां कहण ते मजबूर हुंदा है, गिविंग द एडवर्सरी हिज ड्यू, दे फॉट टू द लास्ट ब्रैथ एंड बुलेट। कि जदों तक उन्होंने साह च एक भी साह बाकी सी, एक भी गोली बाकी सी, वो जूझे। जित्तिया कौन? यही जित है जदों तुसी जिस रस्ते ते तुरदे हो उस दे लई तुसी आपा कुर्बान कर दिंदे हो। दीप सिद्धू उसे ही साज की गुंजार है। सन जरनैल सिंह खालसा पिंडां वाले, उन्हां दी प्रेरणा ने भाई गुरजंट सिंह बुद्ध सिंह वाला, क्योंकि बहुत सारिਆਂ ਨੂੰ 2019 ਦਾ याद सी कि जी वो सन्नी दिओल की कैंपेन लीड की तो RSS ते BJP। ये यार करैक्टर भी पंजाब की धरती ते ही है। जो सिसिली इटली वालियां दा है कि भाई यार है, वो कोल गया है धर्मिंदर, उन्होंने अपना पुत्र वा, उन्हें कहा जी मैं इलैक्शन लड़न लगा, तू आ जा, आ गया हो। लेकिन जे तुसी उही वाक़या उन्होंने एक चाचा जी जिहड़े हाई कोर्ट च वकील ने, वो बयान कर रहे हैं कि उस वेले दा BJP का प्रधान, एक इन्हां दी कोई मीटिंग चल रही सी, उहदे च उन्हें संत पिंडां वालियां बारे कुछ कहा, तो इन्हें दीप सिद्धू ने बांह चढ़ा के आलमोस्ट उहदे थप्पड़ जड़न तक हो गया, उन्होंने रोकया गया। क्योंकि और यही 2-3 साल पहला ईवन इधर ज्वाइन करन तो पहला भाई गुरजंट सिंह बुद्ध सिंह वाला दे शहीदी दिन दे उत्ते एक ट्वीट सी दीप सिद्धू दा, जिहदे क्योंकि उन्हें अपने बचपन चो सारा पार्ट देखे। ये एकदम नहीं हुंदा, जदों ये ठीक है ईरखा वाले भी नाल हुंदे ने, सवाल चुकण वाले भी नाल हुंदे ने, पर असीं ये भुल जाते हैं कि करते हथ वडियाईयां जिस पावै तिस दे। बड़े बड़े तुरे हुए जदों परख दा वेला आया डोले। असीं देख रहे हैं अज सिक्खी दे नां थल्ले
ਪ੍ਰਚਾਰ ਦੇ ਨਾਂ ਥੱਲੇ ਕਿਸ ਕਿਸਮ ਦੇ ਲੋਕ ਜਿਹੜੇ ਨੇ ਉਹ ਸਾਡੀ એનર્ਜੀ ਜ਼ਾਇਆ ਕਰ ਰਹੇ ਨੇ, ਕਿਸ ਕਿਸਮ ਦੇ ਲੋਕ ਸਿੱਖੀ ਨੂੰ ਕਿਵੇਂ ਇੰਟਰਪ੍ਰੇਟ ਕਰ ਰਹੇ ਨੇ। ਅਤੇ ਉਹ ਉਸ ਮਾਇਆ ਨਗਰੀ 'ਚੋਂ ਆਇਆ, ਇੱਕ ਮਾਡਲਿੰਗ ਵਾਲਾ, ਇੱਕ ਚੰਗਾ ਵਕੀਲ, ਕਾਰਪੋਰੇਟ ਵਕੀਲ, ਇੱਕ ਚੰਗਾ ਐਕਟਰ, ਆ ਕੇ 2 ਸਾਲ ਦੇ ਵਿੱਚ ਉਹ ਸ਼ੰਭੂ ਤੋਂ ਸਿੰਘੂ ਤੱਕ ਲੈ ਗਿਆ, ਉਹੀ ਨਿਸ਼ਾਨ ਸਾਹਿਬ। ਔਰ ਦੇਖੋ ਕੁਛ ਚੀਜ਼ਾਂ ਜਿਹਨੂੰ ਅਸੀਂ ਮਿਸਟਿਕ ਵਰਲਡ ਕਹਿੰਦੇ ਹਾਂ, ਰਹੱਸ ਦੀ ਦੁਨੀਆ, ਅੰਮ੍ਰਿਤਸਰ ਦਾ ਉਹੀ ਝਬਾਲ ਦਾ ਇਲਾਕਾ, 84 ਪਿੰਡ ਆਲੇ ਦੁਆਲੇ ਜਿਹੜੇ ਕਦੇ ਲੱਖ ਦੀ ਜਗੀਰ ਵੀ ਸੀ, ਜਦੋਂ ਅਸੀਂ ਜਗੀਰ ਮੇਲੇ ਦੀ ਗੱਲ ਕਰਦੇ ਹਾਂ, ਉੱਥੋਂ ਦਾ ਮੁੰਡਾ ਜਗਰਾਜ ਸਿੰਘ, ਭਾਈ ਤਾਰਾ ਸਿੰਘ ਵਾਂ ਦਾ ਪਿੰਡ, ਭਾਈ ਤਾਰਾ ਸਿੰਘ ਉਹ ਸਾਡੇ ਯੋਧੇ, ਉਹ ਵੀ ਉਸ ਲਾਲ ਕਿਲ੍ਹੇ 'ਤੇ ਪਹੁੰਚ ਜਾਂਦਾ ਹੈ। ਦੀਪ ਸਿੱਧੂ ਵੀ ਹੈ, ਹਜ਼ਾਰਾਂ ਹੋਰ ਉਸ ਰਾਹ 'ਤੇ ਨੇ। ਕਿਵੇਂ ਉਹ ਨਿਸ਼ਾਨ ਸਾਹਿਬ ਦਿੱਲੀ ਦੇ ਉੱਤੇ ਉਸ ਲਾਲ ਕਿਲ੍ਹੇ ਦੇ ਉੱਤੇ ਝੂਲ ਜਾਂਦਾ ਹੈ। ਹੁਣ ਉਹ ਪਾਕਿਸਤਾਨ ਦੇ ਵੀ ਐਨਾਲਿਸਟ ਬੈਠੇ ਸੀ, ਕਹਿੰਦੇ ਚੜ੍ਹਿਆ ਇੰਨੀ ਤੇਜ਼ੀ ਨਾਲ। ਜਗਰੂਪ ਸਿੰਘ ਕਹਿੰਦੇ ਨਹੀਂ, ਇਹ ਸਿੱਖ ਹਰ ਸਾਲ ਚਾੜ੍ਹਦੇ ਨੇ ਆਪਣਾ ਨਿਸ਼ਾਨ ਸਾਹਿਬ, ਅਤੇ ਇਵੇਂ ਹੀ ਚੜ੍ਹਦੇ ਨੇ। ਅਤੇ ਉਹਨਾਂ ਦੇ ਦਾਦਾ ਜੀ ਕਹਿਣ ਲੱਗੇ ਜੀ ਸਾਡੇ 5 ਜਾਂ 6 ਗੁਰਦੁਆਰੇ ਨੇ, ਹਰ ਗੁਰਦੁਆਰੇ 'ਚ ਜਿਹੜਾ ਜਗਰਾਜ ਸਿੰਘ ਇਹੀ ਨਿਸ਼ਾਨ ਸਾਹਿਬ ਚਾੜ੍ਹਦਾ ਸੀ। ਹੁਣ ਇਹ ਜਿਹੜਾ ਸਿੰਬੋਲਿਜ਼ਮ ਸੀ, ਤੁਸੀਂ ਤਕਲੀਫ ਦੇਖੋ, ਜਿਹੜੇ ਸਾਨੂੰ ਮਰਜ ਕਰਨਾ ਚਾਹੁੰਦੇ ਨੇ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਅੰਦਰ, ਉਹਨਾਂ ਨੂੰ ਇਹ ਭਾਉਂਦਾ ਨਹੀਂ ਸੀ। ਉਹਨਾਂ ਨੂੰ ਇਹ ਚੰਗਾ ਤਾਂ ਕੀ ਲੱਗਣਾ ਸੀ, ਉਹਨਾਂ ਨੂੰ ਲੱਗਾ ਅੱਛਾ ਸਾਡਾ ਹਿੰਦੂਤਵਾ ਦਾ ਰੱਥ ਜਿਹਦੇ ਸਾਹਮਣੇ 200 ਮਿਲੀਅਨ ਮੁਸਲਮਾਨ ਜਿਹੜਾ ਉਹ ਬਿਲਕੁਲ ਚੁੱਪ ਕਰਕੇ ਬਹਿ ਗਿਆ। ਕਸ਼ਮੀਰੀ ਮੁਸਲਮਾਨ ਲੜਦਾ ਸੀ, ਇਹਨਾਂ ਦਾ ਵੀ ਅਸੀਂ ਘੋਗਾ ਚਿੱਤ ਕਰ ਦਿੱਤਾ। 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰ ਦਿੱਤਾ, ਦੂਸਰਾ ਕਰ ਦਿੱਤਾ। ਇਹ ਸਿੱਖ 2% ਹੀ ਹੈ, ਇਹ ਕਿੱਥੋਂ ਆ ਗਏ ਨੇ? ਪਰ ਇਹ ਜਿੱਥੇ ਗੁਰੂ ਦੀ ਕਲਾ ਵਾਪਰਦੀ ਹੈ, 2-3 ਲਫ਼ਜ਼ ਜਿਹੜੇ ਦੀਪ ਸਿੱਧੂ ਦੇ ਜਿਹੜੀ ਹੈ ਉਹਨਾਂ ਦੀ ਵਕੈਬਲਰੀ 'ਚ ਬੜੇ ਕਾਮਨ ਸੀ, ਜਦੋਂ ਉਹ ਸ਼ਹੀਦ ਸਿੰਘਾਂ ਦੇ ਪਹਿਰੇ ਦੀ ਗੱਲ ਜਾਂ ਕਲਾ ਵਾਪਰਨ ਦੀ ਗੱਲ, ਜਿਹਨੂੰ ਨਾਸਤਿਕਤਾ ਵਾਲੇ ਲੋਕ ਨਹੀਂ ਸਮਝ ਸਕਦੇ, ਜਿਹਨੂੰ ਲੌਜਿਕ ਜਾਂ ਦਲੀਲ ਦਾ ਉਹ ਆਸਰਾ ਲੈ ਕੇ ਗੱਲ ਕਰਨ ਵਾਲੇ ਨਹੀਂ ਸਮਝ ਸਕਦੇ, ਉਹਨੂੰ ਉਹੀ ਪ੍ਰੋਫੈਸਰ ਪੂਰਨ ਸਿੰਘ ਜਾਂ ਭਾਈ ਵੀਰ ਸਿੰਘ ਜਿਹੜੇ ਸੁਰਤ ਦੇ ਖੰਭਾਂ 'ਤੇ ਸਵਾਰ ਹੋ ਕੇ ਜਦੋਂ ਤੁਸੀਂ ਅਨਨੋਨ ਦੇ ਵਿੱਚ ਜਾਂਦੇ ਹੋ, ਫਿਰ ਤੁਸੀਂ ਅਨੰਦਪੁਰ ਦਾ ਇਤਿਹਾਸ ਵੀ ਪਕੜ ਸਕਦੇ ਹੋ, ਫਿਰ ਤੁਸੀਂ ਚਮਕੌਰ ਦੀ ਗੜੀ 'ਚ ਵੀ ਪਹੁੰਚ ਜਾਂਦੇ ਹੋ, ਫਿਰ ਮਾਛੀਵਾੜੇ ਦੇ ਸੱਥਰ 'ਚੋਂ ਵੀ ਤੁਹਾਨੂੰ ਯਾਰੜੇ ਦਾ ਸਾਨੂੰ ਸੱਥਰ ਚੰਗਾ ਸੁਣਦਾ। ਇਹ ਇਹਨਾਂ ਲੋਕਾਂ ਦੇ ਵੱਸ ਦਾ ਰੋਗ ਨਹੀਂ ਹੈ। ਗੁਰੂ ਨੇ ਰਹਿਮਤ ਕੀਤੀ, ਇਸ ਯੋਧੇ ਨੇ ਵਿਦਿਨ 2 ਇਅਰਸ ਉਸ ਜਨਰੇਸ਼ਨ ਦੇ ਨਾਲ ਕਨੈਕਟ ਕੀਤਾ ਜਿਹੜਾ ਸਾਥੋਂ ਨਹੀਂ ਸੀ ਬਣ ਸਕਿਆ, ਕਿਉਂਕਿ ਇੱਕ ਨਵਾਂ ਈਡੀਅਮ, ਇੱਕ ਨਵਾਂ ਅੰਦਾਜ਼, ਇੱਕ ਦੇਖੋ ਹਰ ਮੂਵਮੈਂਟ ਨੂੰ ਉਹਦੇ ਹੀਰੋ ਚਾਹੀਦੇ ਹੁੰਦੇ ਨੇ, ਉਹਦੇ ਨਾਇਕ ਚਾਹੀਦੇ ਹੁੰਦੇ ਨੇ, ਉਹਦੇ ਆਈਕਨ ਚਾਹੀਦੇ ਹੁੰਦੇ ਨੇ। ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਦਾ ਦੌਰ ਦੇਖਦੇ, ਉਸ ਤੋਂ ਪਹਿਲਾਂ ਸਾਡੇ ਸਾਹਮਣੇ 18ਵੀਂ ਸਦੀ ਦੇ ਨਾਇਕ ਸਨ। ਇਹ ਨਹੀਂ ਹੈ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਕੁਰਬਾਨੀਆਂ ਨਹੀਂ ਹੋਈਆਂ, ਭਾਈ ਮਹਾਰਾਜ ਸਿੰਘ, ਸਾਡੀ ਕੂਕਾ ਮੂਵਮੈਂਟ, ਗਦਰੀ ਬਾਬੇ, ਪਰ ਸਾਡੇ ਸਾਹਮਣੇ ਜੇ ਸਿੱਖ ਰਾਜ ਦੀ ਗੱਲ 1849 ਤੋਂ ਬਾਅਦ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ, ਜੇ ਕਲੀਅਰਲੀ ਆਰਟੀਕੂਲੇਟ ਕੀਤੀ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਨੇ ਕੀਤੀ। ਵਿੱਚ ਵਿਚਾਲੇ ਵਾਲਾ ਜਿਹੜਾ 100 ਸਾਲ ਹੈ, ਕੁਰਬਾਨੀ ਬਹੁਤ ਹੋਈ, ਪਰ ਉਹ ਨੈਸ਼ਨਲਿਜ਼ਮ ਦੇ ਖਾਤੇ ਦੇ ਵਿੱਚ ਰੁਲਣ ਗਈ। ਉਹ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਦੋਂ ਸਾਨੂੰ ਲਾਜਪਤ ਰਾਏ ਵਰਤ ਗਿਆ, ਕਦੋਂ ਸਾਨੂੰ ਗਾਂਧੀ ਵਰਤ ਗਿਆ, ਕਦੋਂ ਨਹਿਰੂ ਸਾਨੂੰ ਇੱਕ ਆਜ਼ਾਦ ਨਾਰਥ ਪ੍ਰੋਵਿੰਸ ਦੇ ਇਕਰਾਰ ਕਰਕੇ ਮੁੱਕਰ ਗਿਆ। ਉਹਦੇ ਬਾਰੇ ਤਾਂ ਇਹੀ ਗੱਲ ਕਹਿਣੀ ਬਣਦੀ ਹੈ, ਜਿਹੜਾ ਮੈਂ ਇੱਕ ਉਰਦੂ ਦਾ ਕਪਲੇਟ ਮੈਂ ਅਕਸਰ दोहराता कि वो वक्त भी देखा तारीख की घड़ियों ने, जब लम्हों ने खता की सदियों ने सजा पाई। उसी जदों ये डिसाइसिव मोमेंट्स होंदियां ने कौमां दी जिंदगी, मेक और मार जिन्हों अंग्रेजी वाले कहते हैं, वो असी गवा नहीं। लेकिन संत जरनैल सिंह खालसा पिंडरांवालियां दे रूप जिन्हां ने उस प्राइड नूं सानू समझाया, उन्हां दा कहना भी सी कि भाई शेरां दे बच्चे हो, मैं तो उवें ही है जिवें शेर दा बच्चा रल जाए भेडां दे विच, ते उहनूं कोई लिजा के शेर देखे भी ये मेरी नस्ल कित्थे रली हुई है, खूह के कंढे लिजा के उहनूं दिखाया कि भाई कर मार पुकार, कहंदे मेरा तो यही काम है। और वो आवाज़ जिहड़ी हकूमत नूं गवारा नहीं सी, ते उन्हां ने समझिया जिहड़ी हर स्टेट समझदी है कि तुसीं अन्नी ताकत दे नाल किसी चीज़ नूं सुप्रैस कर दिओ। पर इस गल का भी ध्यान रहे कि असीं ये मनदे हैं
कि जब डुलदा खून शहीदां दा तस्वीर बदलदी कौमां दी रंबियां नाल खोपर उतरन जान तकदीर बदलदी कौमां दी। असीं 18वीं सदी घल्लूकारियां चों लंघे, असीं तां वारस है घल्लूकारियां दे। सानूं इस गल दा यकीन है कि हर रात दी सवेर हुंदी है, हर घल्लूकारे उन्हां घल्लूकारियां चों लंघदे हैं। वो भी वक्त आया वड्डे घल्लूकारे दी असीं गल करदे हैं, एक दिन दे विच लगभग अद्धी सिख कौम उस वेले दी फिगर 30 तो 40 हज़ार, बहुत सारे बजुर्ग बीबियां बच्चे, क्योंकि बड़ी तेजी नाल रिट्रीट किया अकाल तख्त साहिब तो कुप ते रहीड़ा जिहड़े इस बेल्ट दे विच है मालवे दी घिर गए। पर स्पिरिट जिहड़ी है सिख दी स्पिरिट ही साडी स्ट्रेंथ है। रहरास जदों तक घेरे च निकले, रहरास दा दीवान चार चफेरे देखिया, किन्ने जख्मी ने, खून चो रहे ने। और उस वेले एक बिरध निहंग सिंह जिहड़ा वैटरन है वो खलो के कहंदा है कि खालसा जी गुरु ने कुठाड़ी प्रीख्या पाई सी, खोट झड़ गया, कुंदन रह गया। हुण ये नहीं है कि मरन वाले खोटे ने, सिंह वैसे ही शरीर नूं खोटा कहंदे कि इस खुटहर का नहीं विसास, कि भाई इस खोटे ने की करना है, ते जे खोटा पुग जाए सिद्धांत कायम है, शरीर झड़ गया ने। और विदिन 6 मंथ सिखा ने लाहौर वाल कूच किया सी। ये साडी डिफाइंड स्पिरिट है। हकूमतां किहनूं एस्टैबलिश करदियां ने, वही मीणे मसंद राम राईए धीर मलीए उन्हां हकूमतां ने भी खड़े कीते सी। आ इन्हां दे तखाईए जथेदारां ने आ प्रकाश सिंह बादल इहनूं पता नहीं फखरे कौम पंथ रतन की बढ़ाया। हुण अज वो कित्थे है, उहदा पंथ दी शर्म जिहड़ी है, जिवें इन्हां ने इंस्टीट्यूशनल तौर दे उत्ते डिस्ट्रॉय कीता है अकाली दल नूं, पंथक स्पिरिट नूं। लेकिन अज जदों असीं दीप सिद्धू नूं याद कर रहे हैं, गल सोच दी है। बाकी कौन नेड़े है कौन दूर है, किस दा की रुतबा है, ये गुरु ने, गुरु दे हथ वडियाई है। पर मैं समझदा है कि जिवें एक सिख स्कॉलर ने कहा कि दीप सिद्धू ने पंजाब की धरती ते खालिस्तान दे संघर्ष की खड़ोत नूं तोड़िया। और उसका असी प्रतੱਖ अमरगढ़ का हल्का देखते हैं कि किवें लगभग 40,000 के करीब वोट सर सिमरनजीत सिंह मान लैंदे ने। पंजाब दे विच लगभग 4 लाख वोट उस सोच नूं मिलदी है जिहड़ी कौमी आज़ादी नूं परनाई हुई है, ते जिहड़ी कार्ल मार्क्स की विचारधारा च लपेट के दीप सिद्धू RSS का एजेंट, बीजेपी ते इलैक्शनां ते फलाना, उन्हां दे 92 कैंडीडेट चों 91 दीयां जमानतां जब्त होईयां। एक वो भी लखा सिधाना उन्हां दे खाते च पैंदा है, पर गया इस कैटेगरी चों है। ये हुंदा है ऐ कर करे सो ऐ कर पाए। बहुत बार कलयुग का इंसाफ भी वैसे बड़ा क्विक है, असीं कलयुग नूं किसी होर डेफिनेशन बना दिंदे। ये जस्टिस नाल नाल है, लेकिन इस गल दे उत्ते फोकस रहे कि इंटरनेशनल जियो पॉलिटिक्स बड़ी तेजी नाल बदल रही है। रब ना करे जिवें वर्ल्ड वॉर 3 की गल की जा रही है तो बहुत खतरनाक होएगा जो उस पासे गल गई। जिवें एल्बर्ट आइंस्टाइन ने पूछा कि जी तीसरा संसार जंग होएगा, उन्हें कहा कि तीसरे का तो मैनूं पता नहीं, पर चौथा जिहड़ा है दैट विल बी फॉट विद द स्टिक्स एंड स्टोन्स, कि चौथा संसार जंग वो जिहड़ा पत्थरां ते सोटियां नाल लड़िया जाएगा। मतलब यह है कि तीसरे तक पहुँचते हैं मुकम्मल तबाही होएगी। सो ये तब्दीली सानू ये सोचण दे भी मजबूर करती है कि सिख एक इंपॉर्टेंट फैक्टर है उस खिते दे अंदर। यही नहीं कि असी इतिहास राज किया होया, असी इंडियन साम्राज्य नूं चैलेंज किया है। इंदिरा गांधी को लैके अज कांग्रेस कित्थे जाके खड़ी है, इस तो अंदाजा लाओ कि अल्टीमेटली सिख फैक्टर कितना पावरफुल फैक्टर है। मोदी का रथ जिहड़ा किते नहीं रुकिया, पंजाब दे विच रुकिया गया, वक्री गल है कि अज झाड़ू के नाम थले उन्हां दी बी टीम आई है। लेकिन एक गल कि जिथे अज दे मीणे मसंद बत्तियां का एक जिहड़ा बेशर्मा का टोला जाके मोदी की कचहरी दिल्ली च बैठा है, आ सारे कामरेडी लाना, इन्हां सारियां नूं भी लोकां ने किवें नकारिया। इस वेले पंजाब की जवानी एक नवी अंगड़ाई लै रही है, उन्हां दी सोच दे विच पुख्तापन आ रहा है। वो सोच रहे हैं कि भाई जे साडा राज हुंदा, पैसा बयान कर रहे सी जनरल अलॉट, जनरल वेंतुरा, 50 तो ज्यादा जिहड़े यूरोपीयन, इटैलियन, रशियन, अमेरिकन, फ्रेंच वो सिख राज दे विच जाके नौकरी करदे सी। उन्हां शर्तां दे उत्ते दाड़ी भी रखी हुंदी सी
ਪਬਲਿਕਲੀ ਸਮੋਕਿੰਗ ਵੀ ਨਹੀਂ ਸੀ ਕਰ ਸਕਦੇ। ਇਹ ਰਾਜ ਭਾਗ ਦਾ ਕ੍ਰਿਸ਼ਮਾ ਹੁੰਦਾ ਹੈ। ਅੱਜ ਐਵਰੇਜ ਲੱਖ ਤੋਂ 1.5 ਲੱਖ ਨੌਜਵਾਨ ਬੱਚਾ ਬੱਚੀ ਪੰਜਾਬ ਚੋਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਰੁਖ ਕਰ ਰਿਹਾ। ਕੱਲਾ ਇਹ ਨਹੀਂ ਕਿ ਉਹ ਬ੍ਰੇਨ ਡਰੇਨ ਹੋ ਰਿਹਾ ਜਾਂ ਤੁਹਾਡਾ ਮਨੀ ਡਰੇਨ ਵੀ ਹੋ ਰਿਹਾ। ਜਿਹੜੀ ਕੱਲਾ 2 ਕਿੱਲੇ ਜ਼ਮੀਨ ਹੈ ਉਹ ਗਹਿਣੇ ਪਾ ਕੇ 50-50 ਲੱਖ ਏਜੰਟਾਂ ਨੂੰ ਦੇ ਕੇ ਨਿਕਲਦੇ ਨੇ। ਤੁਹਾਡਾ ਪੈਸਾ ਵੀ ਨਿਕਲ ਰਿਹਾ ਹੈ, ਜਵਾਨੀ ਵੀ ਨਿਕਲ ਰਹੀ ਹੈ। ਇਹਨਾਂ ਨੇ ਮਿੱਥਿਆ ਹੋਇਆ 75 ਸਾਲਾਂ ਚੋਂ ਕਿ ਸਿੱਖਾਂ ਨੂੰ ਕੰਗਾਲ ਕਰਨਾ ਹੈ ਪੰਜਾਬ ਤੇ ਜ਼ਮੀਨ ਨੂੰ ਬੰਜਰ ਕਰਨਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ 2 ਮੈਂਬਰ ਉਹ ਵੀ ਉਹਨਾਂ ਖਤਮ ਕਰ ਦਿੱਤੇ। ਆਲਰੇਡੀ ਪਾਣੀਆਂ ਦੀ ਲੁੱਟ ਕਿਸ ਹੱਦ ਤੱਕ ਪਹੁੰਚ ਚੁੱਕੀ ਹੈ। ਇਹ ਸਾਰੇ ਚੈਲੰਜਸ ਨੇ, ਪਰ ਇਹਨਾਂ ਸਾਰਿਆਂ ਦਾ ਇੱਕੋ ਇੱਕ ਹੱਲ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ। ਔਰ ਇਹ ਜੇ ਤੁਸੀਂ ਇੰਟਰਨੈਸ਼ਨਲੀ ਦੇਖੋ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਦਾ ਹੈ। ਯੂਨਾਈਟਿਡ ਨੇਸ਼ਨ ਦਾ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਜਾ ਕੇ ਉੱਥੇ ਕਹਿੰਦਾ ਹੈ ਵੀ ਇਹ ਕੋਰੀਡੋਰ ਆਫ ਪੀਸ ਹੈ। ਇਹ ਕ੍ਰਿਸ਼ਮਾ ਨਹੀਂ ਤਾਂ ਕੋਈ ਛੋਟੀ ਚੀਜ਼ ਨਹੀਂ। ਕਿੱਥੇ ਉਹ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਦੇ ਵਿੱਚ ਸਿਰਫ 4000 ਸਿੱਖ ਸਾਲ ਦੇ ਵਿੱਚ ਜਾਂਦਾ ਸੀ। ਅੱਜ ਕਰਤਾਰਪੁਰ ਸਾਹਿਬ ਦੀ ਗੱਲ ਕੋਈ ਸੋਚ ਵੀ ਨਹੀਂ ਸੀ ਸਕਦਾ। ਇਹ ਬਾਬੇ ਦੀ ਕਲਾ ਹੈ ਕਿ ਕਿਵੇਂ ਗੁਰੂ ਨਾਨਕ ਉੱਥੇ ਬੈਠੇ ਨੇ। ਇੱਕ ਪਾਸੇ ਇਸਲਾਮਿਕ ਪਾਕਿਸਤਾਨ ਹੈ, ਮੋਰਾਕੋ ਤੋਂ ਇਸਲਾਮ ਦੀਆਂ ਮੁਲਕਾਂ ਦੀ ਲਾਈਨ ਸ਼ੁਰੂ ਹੁੰਦੀ ਹੈ, ਵਾਘਾ ਤੇ ਮੁੱਕਦੀ ਹੈ। ਜਮਨਾ ਪਾਰ ਵਾਲੇ ਹਿੰਦੂ ਕਵੀ ਨੇ। ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਹੈ। ਤੁਸੀਂ ਆਪਣੀ ਤਹਿਜ਼ੀਬ ਕਊ ਬੈਲਟ ਦੇ ਵਿੱਚ ਚਲਾਓ। ਇਹ ਤਬਦੀਲੀ ਹੈ। ਇੱਕ ਤੋਂ ਬਾਅਦ ਆ ਪਿਛਲੇ ਹਫ਼ਤੇ ਸਵਿਟਜ਼ਰਲੈਂਡ ਦਾ ਐਂਬੈਸਡਰ ਆਪਣੀ ਵਾਈਫ ਦੇ ਨਾਲ ਦਰਬਾਰ ਸਾਹਿਬ ਜਾਂਦਾ ਹੈ। ਉਸ ਤੋਂ ਇੱਕ ਹਫ਼ਤਾ ਪਹਿਲਾਂ ਇਜ਼ਰਾਈਲ ਦਾ ਜਿਹੜਾ ਐਂਬੈਸਡਰ ਹੈ ਉਹ ਜਾਂਦਾ ਹੈ। ਜੇ ਤੁਸੀਂ ਉਹਨਾਂ ਦੇ ਕਮੈਂਟ ਦੇਖੋ ਕੌਮ ਬਾਰੇ ਦੂਜੇ, ਇਹ ਐਵੇਂ ਨਹੀਂ ਜਾ ਰਹੇ। ਚਾਈਨਾ ਜਿਹੜਾ ਕਿ ਕਮਿਊਨਿਸਟ ਕੰਟਰੀ ਹੈ, ਉਹਨਾਂ ਦਾ ਐਂਬੈਸਡਰ ਔਰ ਉਹਦਾ ਪਰਿਵਾਰ 2 ਵਾਰ ਇਹ ਮੈਸੇਜ ਦੇ ਰਹੇ ਨੇ ਇੰਟਰਨੈਸ਼ਨਲੀ ਸਿੱਖ ਫੈਕਟਰ ਦੀ ਇੰਪੋਰਟੈਂਸ। ਕੱਲਾ ਇਹ ਨਹੀਂ, ਜੇ ਯੂਕਰੇਨ ਕ੍ਰਾਈਸਿਸ ਹੈ, ਸਿੱਖ ਉਸ ਰਸਤੇ ਤੇ ਤੁਰਦੇ ਆ। ਖਾਲਸਾ ਏਡ, ਯੂਨਾਈਟਿਡ ਸਿੱਖ ਫਾਰ ਜਸਟਿਸ, ਖਾਲਿਸਤਾਨ ਦਾ ਝੰਡਾ ਲਾ ਕੇ ਪੋਲੈਂਡ ਦੇ ਬਾਰਡਰ ਦੇ ਉੱਤੇ, ਰੋਮਾਨੀਆ ਦੇ ਉੱਤੇ ਉਹੀ ਦੇਰ ਅੱਜ ਸਾਡੇ ਕੋਲ ਅਸੀਂ ਤੇਗ ਦੇ ਲਿੱਤੇ ਪੋਲੀਟੀਕਲ ਪਾਵਰ ਦੇ ਨਾਲ ਨਿਕਲਦੀ ਹੈ। ਲੈਣ ਲਈ ਵੀ ਪੋਲੀਟੀਕਲ ਪਾਵਰ ਤੇਗ ਵਰਤੀ ਜਾਂਦੀ ਹੈ ਤੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ, ਤੁਹਾਡੀ ਮਿਲਟਰੀ ਹੁੰਦੀ ਹੈ, ਤੁਹਾਡੀ ਫੌਜ ਹੁੰਦੀ ਹੈ, ਇਹ ਤੁਹਾਡੀ ਪਾਵਰ ਹੁੰਦੀ ਹੈ। ਗੁਰੂ ਨੇ ਗਾਰੰਟੀ ਕੀਤੀ ਹੋਈ ਹੈ ਦੇਖ ਕੇ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸਕੇਰੀ। ਗੁਰੂ ਨੇ ਸਾਨੂੰ ਬੇਕਰੇ ਨਹੀਂ ਰਹਿਣ ਦੇਣਾ। ਸਾਡਾ ਸਭ ਤੋਂ ਪਾਵਰਫੁਲ ਹਥਿਆਰ ਫੇਥ ਹੈ। ਜੇ ਫੇਥ ਹੈ ਤੇ ਸਿੱਖ ਹੈ। ਇੱਕੋ ਓੰਕਾਰ ਤੋਂ ਗੱਲ ਸ਼ੁਰੂ ਹੁੰਦੀ ਹੈ ਕਿ ਉਹ ਰੱਬ ਹੈ, ਬਾਕੀ ਤਾਂ ਉਸकी ਇੰਟਰਪ੍ਰੀਟੇਸ਼ਨ ਹੈ ਕਿ ਉਹ ਸੋਹਣਾ ਹੈ, ਦਿਆਲੂ ਹੈ, ਕਿਰਪਾਲੂ ਹੈ। ਜੇ ਇਹ ਫੇਥ ਸਾਡਾ ਗੁਰੂ ਦੇ ਉੱਤੇ ਹੈ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੋ ਸਿੱਕਾ ਉਸ ਧਰਤੀ ਦੇ ਉੱਤੇ ਚਲਾਇਆ, ਮਾਰਿਆ ਸਿੱਕਾ ਜਗਤ ਨਾਨਕ ਨਿਰਮਲ ਪੰਥ ਚਲਾਇਆ। ਸਿੱਖੇ ਪੋਲੀਟੀਕਲ ਪਾਵਰ ਦੇ ਨਾਲ ਚੱਲਦੇ ਨੇ। ਜਦੋਂ ਸਿੱਖ ਰਾਜ ਜਾਂਦਾ ਹੈ, ਚਾਂਦੀ ਦੇ ਸਾਡੇ ਰੁਪਈਏ, ਸੋਨੇ ਦੇ, ਤੁਸੀਂ ਦੇਖੋਗੇ ਕਈ ਮਹੀਨੇ ਉਹਨਾਂ ਨੂੰ ਢਾਲਦੇ ਰਹੇ, ਟਨਾਂ ਦੇ ਟਨ ਉਹਨਾਂ ਨੇ ਚਾਂਦੀ ਬਣਾਈ ਔਰ ਫਿਰ ਉਹਨਾਂ ਨੇ ਕਿਹਾ ਜੀ ਹੁਣ ਅੰਗਰੇਜ਼ੀ ਕੁਈਨ ਵਾਲਾ ਸਿੱਕਾ ਚੱਲੇਗਾ। ਸੋ ਇਹ ਜਿਹੜਾ ਰੂਹਾਨੀਅਤ ਦੀ ਦੁਨੀਆ ਦਾ ਵੀ ਤੇ ਪੋਲੀਟੀਕਲ ਦੁਨੀਆ ਦਾ ਵੀ, ਜਿੱਥੇ ਸਭ ਨੂੰ ਸੁੱਖ ਦੇਣ, ਬਿਨਾਂ ਜ਼ਾਤ, ਰੰਗ, ਧਰਮ, ਨਸਲ, ਜੈਂਡਰ ਦੇ ਵਿਤਕਰੇ ਦੇ, ਬਰਾਬਰੀ ਦੀ ਗੱਲ, ਪਰਸੂਟ ਆਫ ਹੈਪੀਨੈਸ ਦੀ ਗੱਲ, ਇਹ ਸਾਡੀ ਇਨਹੈਰੈਂਟ ਹੈ। ਔਰ ਸਾਡਾ ਸਫਰ ਸਪਿਰਿਚੁਅਲਿਟੀ ਦਾ ਹੈ। ਅਸੀਂ ਰਾਜੇ ਇਸ ਲਈ ਨਹੀਂ ਬਣਨਾ ਕਿ ਵੀ ਅਸੀਂ ਕਿਸੇ ਦੇ ਹੱਕ ਖੋਣੇ ਨੇ। ਅਸੀਂ ਰਾਜ ਸ਼ਕਤੀ ਇਸ ਲਈ ਲੈਣੀ ਹੈ ਤਾਂ ਕਿ ਸਰਬੱਤ ਦਾ ਭਲਾ ਹੋ ਸਕੇ। ਇਹੀ ਜਦੋਂ ਅਸੀਂ ਦੇਖਦੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਕਹਿੰਦੇ। ਬੋਲ ਬਾਲਾ ਫਾਰਸੀ ਦਾ ਸ਼ਬਦ ਹੈ, ਬਾਲੇ ਦਾ ਮਤਲਬ ਹੈ ਉੱਚਾ। The decision making power is vested in the ਖਾਲਸਾ। ਕਿ ਸਾਡੇ ਕੋਲ ਹੱਕ ਹੋਏ ਕਿ ਅਸੀਂ ਆਪਣੀ ਕਿਸਮਤ ਆਪ ਘੜਨੀ ਹੈ। ਇਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਇਹੀ ਖਾਲਿਸਤਾਨ ਹੈ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ। ਇਸ ਵੇਲੇ 35 ਮਿਲੀਅਨ ਸਿੱਖ ਕੌਮ, ਜਿਹਦਾ ਧੁਰਾ 6 ਮਿਲੀਅਨ ਸਿੱਖ ਡਾਇਸਪੋਰਾ ਚ ਨੇ। ਅੱਜ ਉਹ ਸੌਫਟ ਪਾਵਰ ਹੈ। ਕਿਸਾਨੀ ਮੋਰਚੇ ਵੇਲੇ ਵੀ ਦੇਖਿਆ ਕਿਵੇਂ ਉਹਨਾਂ ਨੂੰ ਥੋਪਿਆ ਚੱਟਣ ਤੇ ਮਜਬੂਰ ਕੀਤਾ। ਉਹ ਕਾਨੂੰਨ ਵਾਪਸ ਲੈਣੇ ਪਏ, ਪਾਰਲੀਮੈਂਟ ਦਾ ਸੈਸ਼ਨ ਸੱਦ ਕੇ। ਜੇ ਫਿਰ ਵੀ ਸਾਨੂੰ ਆਪਣੀ ਤਾਕਤ ਦਾ ਅਹਿਸਾਸ ਨਹੀਂ ਹੈ, ਗੁਰੂ ਦੀ ਕਲਾ ਵਾਪਰ ਰਹੀ ਹੈ, ਅੱਖਾਂ ਖੋਲੀਏ, ਸੁੱਤ ਨੂੰ ਜਗਾਈਏ, ਗੁਰੂ ਦੇ ਉੱਤੇ ਸਿਰਫ ਭਰੋਸਾ ਰੱਖੀਏ।
ਆਪਣੇ ਪਰਿਵਾਰਾਂ ਨੂੰ ਸੰਭਾਲੀਏ, ਆਪਣੇ ਬੱਚੇ ਬੱਚਿਆਂ ਨੂੰ ਸਿੱਖੀ ਦਾ ਇਹ ਪ੍ਰਾਈਡ ਦਈਏ, ਫਖਰ ਦਈਏ, ਉਹਨਾਂ ਨੂੰ ਦੱਸੀਏ ਕਿ ਤੁਸੀਂ ਕੌਣ ਹੋ। ਔਰ ਇਹੀ ਅਲਟੀਮੇਟਲੀ ਸਾਡੀ ਜਰਨੀ ਸਾਨੂੰ ਵਿਕਟਰੀ ਤੱਕ ਲਿਜਾਏਗੀ। ਕਿਸੇ ਵੀ ਕੁਝ ਲਈ ਮਾਫੀ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ, ਬਾਕੀ ਵੀਰਾਂ ਦਾ, ਹੋਰ ਵੀ ਸਾਡੇ ਬਹੁਤ ਸਾਰੇ ਪੁਰਾਣੇ ਵੀ ਦੂਸਰੇ ਉਹਨਾਂ ਨੇ ਆਉਣ ਦੀ ਮੁਲਾਕਾਤ ਹੋਈ ਹੈ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।